ਆਪਣਾ ਆਪਣਾ ਸ਼ੌਕ ਹੁੰਦਾ। ਮੈਨੂੰ ਬਥੇਰੇ ਲੋਕ ਕਹਿੰਦੇ ਆ, ਕਾਫੀ ਦਫਾ ਮੈਡਮਾਂ ਵੀ ਆਉਂਦੀਆਂ ਵੀ ਵੀਡੀਓ ਬਣਾਉਣੀ, ਮੈਂ ਕਿਹਾ ਨਹੀਂ ਬਣਾਉਣੀ। ਮੈਂ ਉਦੋਂ ਦਿਲ ਨਾ ਤੋੜਿਆ ਕਰੋ, ਬਣਾ ਲਿਆ ਨਹੀਂ ਜੀ, ਉਹ ਐਵੇਂ ਕੀ ਫਾਇਦਾ, ਇਹਨਾਂ ਦਿਲ ਟੁੱਟਿਆ ਚੰਗਾ। ਮੈਡਮਾਂ ਬਥੇਰੀਆਂ ਕਹਿੰਦੀਆਂ ਰਹਿੰਦੀਆਂ, ਤੁਸੀਂ ਜਿੱਦਾਂ ਕਿ ਪੁੱਛਿਆ ਵੀ ਬੜੀ ਕਿਹਦਾ ਡਰ ਆ ਤੁਹਾਨੂੰ, ਨਿਆਣਿਆਂ ਦਾ ਡਰ ਆ ਜਾਂ ਕਿਹਦਾ ਡਰ ਆ? ਨਹੀਂ, ਨਿਆਣਿਆਂ ਦਾ ਕੋਈ ਨਹੀਂ। ਕਿਸੇ ਦੀ ਤਾਂ ਆਵਾਜ਼ ਆਉਣੀ ਆ, ਲੇਕਿਨ ਦਿਲ ਦੀ ਆਵਾਜ਼ ਨਹੀਂ ਇਹਨੂੰ ਸੁਣਨੀ ਕਿਸੇ ਦੇ। ਆ ਦੇਖ ਲਓ, ਡਰ ਕਿਸੇ ਦਾ ਵੀ ਨਹੀਂ ਜੀ, ਵੈਸੇ ਹੀ ਨਹੀਂ ਹੈਗਾ। ਨਹੀਂ ਜੇ ਨਹੀਂ ਮੁਤਮਿਨ ਹੁੰਦਾ ਕਿ ਅੱਜ ਕੱਲ ਜਿੰਨੇ ਬਹੁਤੇ ਟਿਕਟੋਕਰ ਆ ਜਾਂ ਕੋਈ ਵੀ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਜੀ, ਉਹ ਕੈਮਰੇ ਦੀ ਵਿੱਚ ਜਦੋਂ ਬੋਲਦੇ ਬਹੁਤ ਸੋਹਣਾ ਬੋਲਦੇ ਆ, ਮੋਤੀ ਪ੍ਰੋ ਹੁੰਦੇ ਆ, ਹਾਂਜੀ ਕਲੀਆਂ ਮੂੰਹ ਚੋਂ ਡਿੱਗਦੀਆਂ, ਬਿਲਕੁਲ ਜੀ। ਪਰ ਜਦੋਂ ਆਪਾਂ ਉਹਨਾਂ ਨੂੰ ਦੁਬਾਰਾ ਕਾਲ ਕਰਦੇ ਆ, ਉਹ ਕਾਲ ਤੁਹਾਡੀ ਨਹੀਂ ਚੱਕਦੇ। ਇੱਕ ਵਾਰੀ ਨਹੀਂ, ਤੁਸੀਂ 10 ਵਾਰੀ ਕਰੋ। ਹਾਂਜੀ, ਔਰ ਉਹਨਾਂ ਵਿੱਚ ਐਸੇ ਲੋਕ ਵੀ ਹੈਗੇ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਮਿਲ ਚੁੱਕੇ ਹੁੰਦੇ ਆ, ਬਿਲਕੁਲ। ਉਹ ਤੁਹਾਡੇ ਕੋਲ ਆ ਚੁੱਕੇ ਹੁੰਦੇ, ਤੁਸੀਂ ਉਹਨਾਂ ਕੋਲ ਚਲੇ ਜਾਂਦੇ ਆ, ਹਾਂਜੀ, ਮੂੰਹ ਤੇ ਉਹ ਬਿਲਕੁਲ। ਬਹੁਤ ਮਿੱਠੇ ਹੋ ਜਾਂਦੇ ਆ, ਲੇਕਿਨ ਜਿਉਂ ਹੀ ਤੁਸੀਂ ਅੱਗੇ ਪਿੱਛੇ ਜਾ ਕੇ ਕਾਲ ਕਰੋ, ਉਹ ਤੁਹਾਡੀ ਹਾਂਜੀ, ਕਾਲ ਕਾਲ ਨਹੀਂ ਨਹੀਂ ਚੱਕਣਗੇ, ਚੱਕਦੇ। ਇਹੋ ਜਿਹੇ ਬਿਲਕੁਲ। ਲੋਕਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸਲਾਮ ਵਾਲੇਕਮ ਜੀ, ਮੈਂ ਨਾਸਰ ਖਸਾਣਾ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਅੱਜ ਅਸੀਂ ਪਹੁੰਚੇ ਜੀ ਸਾਹੀਵਾਲ, ਜਿਹਨੂੰ ਮਿੰਟ ਗੁਮਰੀ ਵੀ ਕਹਿੰਦੇ ਆ, ਮਡਾਲੀ ਸ਼ਰੀਫ ਦੇ ਬਿਲਕੁਲ ਲਾਗੇ ਚੌਰੀ ਸਰਵਰ ਗੁੱਜਰ ਸਾਹਿਬ। ਇਹਨਾਂ ਨਾਲ ਮੁਲਾਕਾਤ ਆ। ਟਿਕਟੋਕ ਤੇ ਬੜਾ ਵੱਡਾ ਨਾਮ, ਤੁਸੀਂ ਇਹਨਾਂ ਦੀਆਂ ਅਕਸਰ ਵੀਡੀਓ ਦੇਖੀਆਂ ਹੋਣੀਆਂ, ਤੇ ਗੁੱਜਰ ਬਰਾਦਰੀ ਨਾਲ ਇਹਨਾਂ ਦਾ ਤਾਲੁਕ ਆ। ਪਿਛੋਕੜ ਆਪਾਂ ਇਹਨਾਂ ਦਾ ਪੁੱਛ ਲੈਣਾ ਵੀ ਕਿੱਥੋਂ ਆਏ ਆ, ਤੇ ਇਹ ਟਿਕਟੋਕ ਦਾ ਸ਼ੌਕ ਕਿੱਦਾਂ ਪਿਆ, ਕਿਉਂਕਿ ਗੁੱਜਰ ਤਾਂ ਇਸ ਬੰਨੇ ਘੱਟ ਹੀ ਆਉਂਦੇ ਹੁੰਦੇ ਆ, ਤੇ ਇਹ ਕਿਸ ਤਰ੍ਹਾਂ ਸ਼ੌਕ ਪਿਆ, ਕਿਹਦੇ ਕਹਿਣ ਤੇ ਪਿਆ, ਉਹ ਸਾਰਾ ਕੁਝ ਆਪਾਂ ਪੁੱਛਾਂਗੇ ਜੀ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਅੱਛਾ, ਇੱਕ ਤਾਂ ਆਪਣਾ ਨਾਂ ਤੇ ਸਰਵਰ ਗੁੱਜਰ ਆ। ਹਾਂਜੀ, ਗੁਲਾਮ ਸਰਵਰ ਗੁੱਜਰ। ਤੇ ਆਪਣੀ ਗੋਤ ਕਿਹੜੀ ਆ? ਭਾਂਵੜੇ ਜੀ। ਹਾਂ, ਭਾਂਵੜੇ ਆ ਤੁਸੀਂ। ਹਾਂਜੀ, ਠੀਕ। ਪਿਛੋਕੜ ਦੇ ਬਾਰੇ ਪਤਾ? ਹਾਂਜੀ, ਇੰਡੀਆ ਦੇ ਵਾਲਦ ਸਾਹਿਬ ਦੱਸਦੇ ਹੁੰਦੇ ਸੀ, ਜ਼ਿਲ੍ਹਾ ਜਲੰਧਰ ਦੇ। ਅੱਛਾ, ਇੰਡੀਆ ਚ ਉੱਠ ਕੇ ਆਏ ਆ। ਪਿੰਡ ਬੁਰਜ ਹੁੰਦਾ ਸੀਗਾ। ਬੁਰਜ ਟਹਿਲਦਾਸ ਵੀ ਇੱਕ ਹੈਗਾ। ਹਾਂਜੀ, ਬੁਰਜ ਟਹਿਲਦਾਸ। ਅੱਛਾ। ਇਹੀ ਦਾ ਬਜ਼ੁਰਗਾਂ ਤੋਂ ਸੁਣੀ ਆ, ਉਸੇ ਪਿੰਡ ਦੇ ਆ ਅਸੀਂ। ਤੇ ਤੁਹਾਡੇ ਛਜੇ ਵੀ ਉਹ ਝਲਕ ਹੈਗੀ ਆ? ਮਾਸ਼ਾਅੱਲਾ ਜੀ, ਅਸੀਂ ਆਪਣੀ ਉਹੀ ਰੱਖੀ ਆ ਪਹਿਲੇ ਤੋਂ। ਵਾਲਦ ਸਾਹਿਬ ਵੀ ਇਹੀ ਪਾਉਂਦੇ ਸੀ। ਆ ਕਜਨ ਆ ਮੇਰੇ, ਮਾਸ਼ਾਅੱਲਾ ਇਹ ਵੀ ਇਹੀ ਰੱਖਦੇ ਲਿਬਾਸ। ਸੋਹਣੇ ਲੱਗਦੇ। ਹਾਂਜੀ, ਅਸੀਂ ਆਪਣਾ ਲਿਬਾਸ ਨਹੀਂ ਛੱਡ ਰਹੇ ਜੀ। ਉਦਾਂ ਕਦੇ ਜ਼ਿੰਦਗੀ 'ਚ ਕੋਈ ਪੈਂਟ ਸ਼ਰਟ ਵੀ ਪਾਈ ਆ ਕਿ ਬਸ ਧੋਤੀ ਨਾਲ ਹੀ ਗੁਜ਼ਾਰਾ ਹੋ ਗਿਆ? ਨਹੀਂ ਜੀ, ਪੈਂਟ ਸ਼ਰਟ ਨਹੀਂ ਕਦੇ ਪਾਈ। ਸਲਵਾਰ ਕਮੀਜ਼ ਆ ਕਿਸੇ ਨੂੰ ਪਾ ਲਈ ਦੀ ਆ। ਉਹ ਵੀ ਬਹੁਤ ਘੱਟ, ਹੁਣ ਕਾਫੀ ਸਾਲ ਹੋ ਗਏ, ਪਾਉਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਸਲਵਾਰ। ਅੱਛਾ, ਧੋਤੀ ਤੋਂ ਆਪਾਂ ਗੱਲ ਕੀਤੀ, ਹੁਣ ਗੱਲ ਦੇ ਵਿੱਚ ਗੱਲ ਨਿਕਲ ਜਾਂਦੀ ਹੁੰਦੀ ਆ। ਅੱਜ ਕੱਲ੍ਹ ਨਾ ਮੈਂ ਦੇਖਿਆ ਸੀ ਉਹਦਾ ਧੋਤੀ ਬੰਨਣ ਦਾ ਤਰੀਕਾ ਕੀ ਆ, ਉਹ ਸੀ ਆਪਾਂ ਇੱਕ ਅਲੱਗ ਤੋਂ ਵੀਡੀਓ ਤੁਹਾਨੂੰ ਬਣਾ ਕੇ ਜ਼ਰੂਰ ਦਿਖਾਵਾਂਗੇ, ਛੋਟੀ ਜਿਹੀ ਇਨਸ਼ਾਅੱਲਾ ਜ਼ਰੂਰ। ਤੇ ਬਾਕੀ ਤੁਸੀਂ ਟਿਕਟੋਕ ਤੇ ਸੋਸ਼ਲ ਮੀਡੀਆ ਤੇ ਕਈ ਬੰਦੇ ਦੇਖੇ ਹੋ, ਜਿੱਦਾਂ ਚੂਰਨ ਵੇਚਣ ਵਾਲੀ ਗੱਲ ਹੁੰਦੀ ਵੀ ਜਿਹੜੀ ਸ਼ਾਇਦ ਟ੍ਰੈਂਡ ਹੋਵੇ ਨਾ ਉਧਰ, ਹਾਂਜੀ, ਉਧਰ ਚੱਲ ਪੈਂਦੇ ਆ। ਹਾਲਾਂਕਿ ਉਹਨਾਂ ਨੂੰ ਧੋਤੀ ਬੰਨਣੀ ਨਹੀਂ ਆਉਂਦੀ। ਮੈਂ ਨਾ ਤਾਂ ਆਪਾਂ ਕਿਸੇ ਦਾ ਕੀ ਲੈਣਾ, ਉਹ ਬੜਾ ਮਸ਼ਹੂਰ ਹੋਇਆ ਆ ਵੀ ਉਹ ਧੋਤੀ ਬੰਨ ਕੇ ਸਿਰ ਤੇ ਪੱਗ ਬੰਨ ਕੇ ਤੁਰਾ ਫਿਰਦਾ। ਯਕੀਨ ਕਰੋ, ਜਿੱਦਾਂ ਸਾੜੀ ਲਾਈ ਹੁੰਦੀ ਆ, ਉਹਨੂੰ ਧੋਤੀ ਬੰਨਣ ਦਾ ਹੀ ਨਹੀਂ ਪਤਾ, ਨਾ ਉਹਨੂੰ ਲੜ ਛੱਡਣ ਦਾ। ਇੱਥੋਂ ਗੜੂਸਣੇ ਜੇ ਦੇ ਕੇ ਤਾਂ ਨੂੰ ਉਹਨੇ ਕੀਤੀ ਹੁੰਦੀ ਆ, ਇੱਥੇ ਪਹੁੰਚੀ ਹੁੰਦੀ ਹੈ, ਇੱਥੇ ਉਹਦਾ ਢਿੱਡ ਪਹੁੰਚਿਆ। ਹਾਲਾਂਕਿ ਉਹ ਬਿਲਕੁਲ ਸਮਾਰਟ ਆ ਜੀ। ਇਹ ਬੜੇ ਬੰਦਿਆਂ ਨੇ ਪੁੱਛਿਆ ਭਾਈ ਜੀ ਤੁਹਾਡੇ ਕੋਲ ਆਣਾ ਚਾਦਰ ਬੰਨਣ ਦਾ ਅਗਲਾ ਉਹਦਾ ਲੜ ਜਿਹੜਾ ਉਹ ਥੱਲੇ ਲਮਕਣ ਦਾ ਹੁੰਦਾ ਬਾਣੀਆਂ ਤਰ੍ਹਾਂ, ਤੇ ਪਿੱਛੇ ਵਾਲਾ ਤਾਂ ਹੁੰਦਾ ਆ। ਚਾਦਰ ਦੇ ਹਮੇਸ਼ਾ ਜਿਹੜੇ ਮੋਹਰਲੇ ਲਾੜੇ ਉੱਪਰ ਹੋਣ, ਇਹ ਉੱਪਰ ਹੁੰਦੇ ਆ, ਇਹ ਤੁਰੇ ਜਾਂਦੇ ਮਹਿਸੂਸ ਨਾ ਹੋਣ ਵੀ ਲਾੜੇ ਵਿੱਚ ਕਿੱਧਰ ਜਾ ਰਹੇ। ਹਾਂਜੀ, ਹੋ ਗਿਆ ਇਕੱਲਾ ਇਕੱਲਾ ਲੜ ਪਾਸਿਆਂ ਤੇ ਸਾਈਡਾਂ ਤੇ ਹੋਵੇ। ਉਹਦੇ ਤਾਂ ਉਦਾਂ ਹੀ ਖਲਾਰਾ ਪਿਆ ਜਿੱਦਾਂ ਕਿ ਸਾੜੀ ਬੰਨੀ ਹੁੰਦੀ ਆ। ਸਾਡੇ ਪੇ ਦਾਦੇ ਤੋਂ ਚਾਦਰਾਂ ਲਾਉਂਦੇ ਆ ਜੀ। ਇਹ ਤਾਂ ਨਵੇਂ ਬੰਦੇ ਵਾਸਤੇ ਔਖੀ ਆ ਜੀ। ਚਾਦਰ ਲਾਲਾ ਬੰਦਾ ਤੇ ਉਦਾਂ ਹੀ ਸਵੇਰ ਨੂੰ, ਰਾਤ ਨੂੰ ਸੁੱਤਾ ਹੋਵੇ, ਸਵੇਰ ਨੂੰ ਉਹਨਾਂ ਲੜਾਂ 'ਚ ਹੀ ਉੱਠਦਾ ਆ। ਬਿਲਕੁਲ, ਕੋਈ ਸ਼ੱਕ ਨਹੀਂ। ਬੰਨਣੀ ਨਹੀਂ ਆਉਂਦੀ, ਉਹ ਸਾਰਾ ਨੰਗਾ ਹੋਇਆ ਹੁੰਦਾ, ਉਹਨੂੰ ਪਤਾ ਹੀ ਨਹੀਂ ਚਾਦਰ ਕਿਤੇ ਹੁੰਦੀ ਆ। ਉਹ ਬੰਨਣੇ ਨਹੀਂ ਆਉਂਦੀ ਨਾ, ਅਕਸਰ ਬੰਦੇ ਫੇਰ ਆਦਤ ਕਰ ਲੈਂਦੇ ਆ, ਪਰ ਬੰਨਣੇ ਨਹੀਂ ਆਉਂਦੀ। ਬੰਨਣੀ ਰੀਸ ਕਰਦੇ ਆ। ਚਲੋ, ਰੀਸ ਕਰਨੀ ਚੰਗੀ ਚੀਜ਼ ਆ, ਪਰ ਕਿਸੇ ਵੀ ਸ਼ਾਇਦ ਹੀ ਰੀਸ ਕਰਨ ਤੋਂ ਪਹਿਲੇ ਉਹਦੀ ਟ੍ਰੇਨਿੰਗ ਲਓ। ਬਿਲਕੁਲ ਜੀ, ਬੇਪਰਦਾ ਨਾ ਹੋਵੋ। ਹਾਂਜੀ। ਅੱਛਾ, ਇਹ ਟਿਕਟੋਕ ਦਾ ਸ਼ੌਕ ਕਿੱਦਾਂ ਪਿਆ ਜੀ? ਟਿਕਟੋਕ ਦਾ ਬਸ ਐਵੇਂ ਜੀ, ਘੋੜੇ ਭਜਾਉਣ ਵਾਲੇ ਤੁਸੀਂ ਬੰਦੇ ਆ, ਤੇ ਟਿਕਟੋਕਾਂ ਤੇ ਕਿਸ ਤਰ੍ਹਾਂ ਆ ਗਏ? ਬਸ ਐਵੇਂ ਹੀ ਸ਼ੌਕ ਆ ਨਾ, ਬੇਟੇ ਨੇ ਕਿਹਾ ਜੀ ਬਣਾਇਆ ਕਰੋ। ਪਹਿਲੀ ਆਈਡੀ ਸੀਗੀ, ਉਹ ਬੰਦ ਹੋ ਗਈ ਸੀ, ਰਿਪੋਰਟਾਂ ਮਾਰ ਕੇ ਲੋਕਾਂ ਨੇ ਕਰਵਾਤੀ, ਛੱਡਦੇ ਆ। ਹਾਂਜੀ, ਹੁਣ ਦੁਬਾਰਾ ਫੇਰ ਬਣਾਈ ਆ। ਇਨਸ਼ਾਅੱਲਾ ਭਰਾਵਾਂ ਦੀ ਬਹੁਤ ਕੋਸ਼ਿਸ਼ ਦੇ ਨਾਲ, ਜਿੰਨੇ ਭਰਾ ਬੜਾ ਪਿਆਰ ਕਰਦੇ ਆ ਦਿਲੋਂ, ਤੇ ਇਨਸ਼ਾਅੱਲਾ ਫੇਰ ਆਪਣੀ ਟਿਕਟੋਕ ਆਈਡੀ ਅੱਛੀ ਚੱਲ ਰਹੀ ਹੈ। ਤੇ ਪਹਿਲੀ ਜਿਹੜੀ ਬੈਨ ਹੋਈ ਉਹਦੇ ਤੇ ਕਿੰਨੇ ਫਾਲੋਅਰ ਸੀਗੇ? ਉੱਤੇ ਤਕਰੀਬਨ ਮੇਰਾ ਉਸ ਟਾਈਮ ਕੋਈ ਮਿਲੀਅਨ ਦੇ ਕਰੀਬ ਹੋਣੇ ਵਾਲਾ ਸੀ। ਅੱਛਾ, ਤੁਹਾਡਾ ਪਿਛੋਕੜ ਬੁਰਜ ਟਹਿਲਦਾਸ ਸੀ, ਤੇ ਬਜ਼ੁਰਗਾਂ ਨੇ ਕੋਈ ਗੱਲਾਂ ਬਾਤਾਂ ਉੱਥੋਂ ਦੀਆਂ ਦੱਸੀਆਂ ਸੀ? ਬਾਜੀ ਇੰਨੀਆਂ ਨਹੀਂ, ਕਿਉਂਕਿ ਵਾਲਦ ਸਾਹਿਬ ਵੀ ਪਹਿਲੇ ਫੌਤ ਹੋ ਗਏ, 25-30 ਸਾਲ ਹੋ ਗਏ, ਤੇ ਇਸ ਕਰਕੇ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਸੁਣੀਆਂ ਸੁਣਾਈਆਂ ਕੋਈ ਵੱਡਿਆਂ ਤੋਂ, ਉਹ ਤੁਹਾਨੂੰ ਦੱਸ ਦਿੱਤੀਆਂ ਜੀ। ਅੱਛਾ, ਉਹ ਦੱਸ ਦਿੱਤਾ। ਹਾਂਜੀ। ਕਦੇ ਜਾਣਾ ਨਹੀਂ ਹੋਇਆ ਹੈਗਾ? ਦਿਲ ਬੜਾ ਕਰਦਾ ਜੀ ਵੀ ਦੇਖੀਏ ਜਿੱਥੇ ਸਾਡੇ ਪੇ ਦਾਦੇ ਰਹੇ ਆ। ਤੇ ਇਨਸ਼ਾਅੱਲਾ ਕੋਸ਼ਿਸ਼ ਹੈ ਕਿਤੇ
ਇਰਾਦਾ ਤਾਂ ਬੜਾ ਵੀ ਦੇਖ ਕੇ ਹੁਣ ਤਾਂ ਆਈਏ। ਹਾਲਾਤ ਨਹੀਂ ਹੈਗੇ ਵੀ ਹੁਣ ਤਾਂ ਨਹੀਂ ਨਹੀਂ ਹੁਣ ਤਾਂ ਕੀ ਜਾਣਾ ਜੀ, ਹੁਣ ਤਾਂ ਜੋ ਹਾਲਾਤ ਮੋਦੀ ਦੇ ਕੀਤੇ ਆ। ਹਾਂ ਚਲੋ ਹਾਂਜੀ। ਆਪਾਂ ਸਿਆਸਤ ਦੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ। ਹਾਂਜੀ। ਤੇ ਟਿਕਟੋਕ ਤੇ ਪਹਿਲੀ ਵੀਡੀਓ ਕਿਹੜੀ ਬਣਾਈ ਸੀਗੀ? ਪਹਿਲੀ ਵੀਡੀਓ ਮੈਂ ਘਰ 'ਚ ਹੀ ਬੈਠਾ ਸੀਗਾ, ਬਸ ਸਾਫਾ ਬਣ ਰਿਹਾ ਸੀ, ਹੂੰ ਤਕਰੀਬਨ ਉਹ ਆਈਡੀ 'ਚ ਹੋਣੀ ਹੈ ਜਿਹੜੀ ਬੰਦ ਹੋ ਗਈ ਸੀਗੀ। ਹੂੰ ਉਹ ਐਵੇਂ ਬੈਠੇ ਬੈਠੇ ਉਹ ਬਣਾਤੀ ਸੀ ਇੱਕ ਜੀ ਮੈਂ। ਅੱਛਾ ਹਾਂਜੀ ਤੇ ਉਹ ਫਿਰ ਵਾਇਰਲ ਹੋਈ? ਹਾਂਜੀ ਉਹ ਬਹੁਤ ਚੱਲ ਪਈ। ਹੂੰ ਉਹ ਤੋਂ ਬਾਅਦ 'ਚ ਫਿਰ ਕਿਤੇ ਨਾ ਕਿਤੇ ਹੁਣ ਵੀ ਐਡਾ ਅਸਲ ਟਾਈਮ ਨਹੀਂ ਦੇ ਹੁੰਦਾ, ਮਾਸ਼ਾਅੱਲਾ ਬੜੇ ਦੋਸਤ ਕਹਿੰਦੇ ਆ ਵੀ ਬਣਾਇਆ ਕਰੋ, ਹੂੰ ਤੇ ਇਸ ਕਰਕੇ ਆਈਡੀ ਦਾ ਨਾਮ ਕੀ ਆਪਣੀ ਦਾ? ਆਈਡੀ ਗੁਲਾਮ ਸਰਵਰ ਗੁੱਜਰ 87। 87 ਆਪਣਾ ਪਿੰਡ ਆ? ਹਾਂਜੀ 87 ਸਿੱਖਾਂ ਵਾਲੀ ਸਾਡਾ ਪਿੰਡ ਹੈ ਸਿੱਖਸਾਰ, ਜੀ, ਸਿੱਖਾਂ ਸਿੱਖਸਾਰ। ਵਾਲੀ। ਹਾਂਜੀ ਹਾਂ। ਤੇ 87 ਦਾ ਹੀ ਰਕਬਾ ਨਾ ਹਾਂਜੀ। ਸਾਰਾ ਰਕਬਾ ਹਾਂਜੀ 87 ਦਾ 87 ਦੀ ਜਗ੍ਹਾ ਜਿੱਥੇ ਬੈਠੇ ਆ ਨਾ, ਜਿੱਥੇ ਬੈਠੇ। ਮਾਸ਼ਾਅੱਲਾ 87 ਦੇ ਰਕਬਾ ਪੰਜ ਸਾਰਾ। ਕਨਾਲਾਂ ਤੈਅ ਨਾ ਜੀ ਜਿਹੜਾ। ਇਹ ਹਾਂਜੀ ਤੁਹਾਡੀ ਜ਼ਮੀਨ ਫਿਰ ਡਾਲਰਾਂ 'ਚ ਹੀ ਆ ਗਈ ਨਾ, ਮਹਿੰਗੀ ਹੋ ਗਈ। ਹਾਂਜੀ ਡਾਲਰਾਂ 'ਚ ਕੋਈ ਸ਼ੱਕ ਨਹੀਂ ਜੀ। ਆ ਗਈ ਆ। ਹੁਣ ਤੱਕ ਕਿੰਨੀਆਂ ਕਿ ਵੀਡੀਓ ਬਣਾ ਚੁੱਕੇ ਹੋ? ਮੇਰਾ ਖਿਆਲ ਆ ਕੋਈ ਤਕਰੀਬਨ ਹੁਣ ਵਾਲੀ ਆਈਡੀ ਤੇ ਦੇਖੀਏ ਕੋਈ 150 ਦੇ ਕਰੀਬ ਤਾਂ ਹੋਣੇ ਆ। ਸਭ ਤੋਂ ਜ਼ਿਆਦਾ ਜਿਹੜੀ ਵੀਡੀਓ ਚੱਲੀ ਉਹਦੇ ਕਿੰਨੇ ਵਿਊ ਆਏ? ਇਹ 2-3 ਵੀਡੀਓ ਹੈ ਜਿਹੜੇ 2.5 3 ਮਿਲੀਅਨ ਆ ਇੱਕ ਵੀਡੀਓ ਦੀ, ਜਿਹੜੀ ਮੇਰੀ ਆਪਣੀ ਆਵਾਜ਼ 'ਚ ਬਣੀਆਂ ਵਾ। ਦੇਖੋ ਇਹ ਟਿਕਟੋਕ ਦੀ ਐਪ ਜਿਹੜੀ ਹੈ ਚਾਈਨਾ ਨੇ ਬਣਾਈ ਸੀਗੀ, ਜੀ ਤੇ ਚਾਈਨਾ ਨੇ ਇਹਨੂੰ ਬਣਾਉਣ ਦਾ ਮਕਸਦ ਉਹ ਜਿਹੜਾ ਸੀਗਾ ਉਹ ਅੱਜ ਵੀ ਉਸੇ ਡਗਰ ਤੇ ਚੱਲ ਰਹੇ ਆ। ਉਹ ਚੀਜ਼ਾਂ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਜੀ ਉਹ ਬਿਲਕੁਲ ਤੁਹਾਨੂੰ ਦੱਸਣਗੇ ਕਿ ਇੱਕ ਆਮ ਕੱਪੜੇ ਦੀ ਤਹਿ ਤੁਸੀਂ ਕਿੱਦਾਂ ਲਾਉਂਦੇ ਰਹੇ ਸਦੀਆਂ ਤੋਂ, ਅਸੀਂ ਕਿੱਦਾਂ ਲਾ ਕੇ ਦੱਸਦੇ ਹਾਂ, ਉਹ ਸੌਖੇ ਤਰੀਕੇ ਨਾਲ ਦੱਸਦੇ ਹਾਂ। ਬਿਲਕੁਲ ਜੀ। ਹੋਰ ਬਹੁਤ ਸਾਰੇ ਲਾਈਫ ਹੈਕਸ ਜਿਹੜੇ ਉਹ ਤੁਹਾਨੂੰ ਦੱਸਦੇ ਆ ਟਿਕਟੋਕ ਦੀ ਬਦੌਲਤ, ਸ਼ਾਰਟ ਵੀਡੀਓ ਜਿਹੜੀਆਂ ਉਹਨਾਂ ਦੇ ਵਿੱਚ। ਹਾਂਜੀ ਪਰ ਜਦੋਂ ਇਹ ਪਾਕਿਸਤਾਨ 'ਚ ਜਾਂ ਹੋਰ ਇਦਾਂ ਦੇ ਮੁਲਕਾਂ ਵਿੱਚ ਆਈ ਤਾਂ ਇਹਨਾਂ ਨੇ ਇਹਨੂੰ ਹੋਰ ਰੰਗ ਦੇ ਦਿੱਤਾ। ਕੋਈ ਸ਼ੱਕ ਇੱਥੇ ਸਲੋ ਮੋਸ਼ਨ ਦੇ ਵਿੱਚ ਹਾਂਜੀ, ਪਿੱਛੇ ਗਾਣਾ ਬਿਲਕੁਲ। ਲਾ ਕੇ ਟਿਕਟੋਕ ਨੂੰ ਇੱਕ ਹੋਰ ਹੀ ਰੰਗ ਰੂਪ ਦੇ ਦਿੱਤਾ। ਹਾਲਾਂਕਿ ਇਹ ਇੱਕ ਸਿੱਖਣ ਲਈ ਇੱਕ ਐਪ ਸੀਗੀ। ਅਗਰ ਆਪਾਂ ਹਾਂਜੀ, ਦੇਖੀਏ ਇਹ ਬਿਲਕੁਲ। ਤੇ ਆਪਾਂ ਤਬਲੀਗ ਕਰ ਸਕਦੇ ਹਾਂ, ਅੱਛੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਹਾਂਜੀ ਕੋਈ ਅੱਛੀ ਗੱਲ ਕਰੀਏ ਪਤਾ ਲੱਗੇ। ਹੁਣ ਤਾਂ ਤੁਸੀਂ ਗਾਣੇ ਕਿਸ ਟੌਪਿਕ ਤੇ ਵੀਡੀਓ ਬਣਾਉਂਦੇ ਆ? ਮੈਂ ਜੀ ਤਕਰੀਬਨ ਅੱਛੀ ਦੀ ਕੋਸ਼ਿਸ਼ ਕਰਦਾ ਮੈਂ, ਚੰਗੀ ਹੋਵੇ ਜਾਂ ਆਪਣੀ ਆਵਾਜ਼ ਦੀ ਉਹ ਬੋਲਦਾ ਨਾ ਜਿਹੜੇ ਤਕਰੀਬਨ ਅੱਜ ਕੱਲ੍ਹ ਚ ਸਹੀ ਲੋਕਾਂ ਜਿਹੜੇ ਨੂੰ ਪਤਾ ਫੈਮਿਲੀ ਲੱਗੇ, 'ਚ ਬਹਿ ਕੇ ਕੋਈ ਵੀ ਸੁਣ ਕੋਈ ਵੀ ਸਕਦਾ। ਸੁਣ ਸਕੇ ਮੇਰੀ ਵੀਡੀਓ। ਜਿੱਦਾਂ ਮਰਜੀ ਫੈਮਿਲੀ 'ਚ ਕੋਈ ਦੇਖੇ, ਕੋਈ ਐਸਾ ਗਾਣਾ ਨਹੀਂ ਹੋਏਗਾ, ਹਾਂ। ਕੋਈ ਐਸਾ ਬੋਲ ਨਹੀਂ ਹੋਏਗਾ। ਨਹੀਂ ਹਾਂਜੀ ਹੈਗਾ। ਕੋਈ ਐਸੀ ਨਹੀਂ ਹੋਏਗੀ। ਇਨਸ਼ਾਅੱਲਾ ਜਿਹੜੀ ਵੀਡੀਓ ਦੇਖੇਗਾ ਨਾ ਬੱਚਾ ਬੁੜਾ ਅਗਲਾ ਦੇਖ ਕੇ ਖੁਸ਼ ਹੋਏਗਾ ਵੀ ਵੀਡੀਓ ਤਾਂ ਹੈ। ਨਾ ਕੋਈ ਦਮ ਹੈਗਾ ਇਹਦੇ ਹਾਂਜੀ ਵਿੱਚ। ਇਹ ਜਦੋਂ ਦੀਆਂ ਵੀਡੀਓ ਬਣਾਈਆਂ ਤੁਹਾਡੇ ਨਾਲ ਕਿਸ ਕਿਸਮ ਦੇ ਲੋਕਾਂ ਨੇ ਰਾਬਤੇ ਸ਼ੁਰੂ ਕੀਤੇ? ਕਾਫੀ ਦੋਸਤ ਆ ਜੀ ਅੱਛਾ। ਮਾਸ਼ਾਅੱਲਾ ਆਉਂਦੇ ਆ ਵਿੱਚ। ਜਿਹੜੇ ਅੱਛੇ ਦੋਸਤ ਆ ਉਹਨਾਂ ਨੂੰ ਕੋਈ ਟਾਈਮ ਵੀ ਦੇਈਦਾ। ਵਿੱਚ ਲੇਡੀਜ਼ ਵੀ ਬੜੀਆਂ ਕਾਲ ਕਰਦੀਆਂ, ਮਿਲਣਾ ਵੀ ਵੀਡੀਓ ਬਣਾਉਣੀ ਆ। ਮੈਂ ਕਹਿੰਦਾ ਨਹੀਂ ਜੀ ਮੈਂ ਵੀਡੀਓ ਨਹੀਂ ਬਣਾਉਂਦਾ। ਔਰਤਾਂ ਨਾਲ ਵੀਡੀਓ? ਨਹੀਂ ਔਰਤਾਂ ਨਹੀਂ ਬਣਾਉਂਦੇ। ਹਾਂਜੀ ਕੋਈ ਤੁਸੀਂ ਆਈਡੀ ਚੈੱਕ ਕਰ ਲੈਣਾ, ਹਜੇ ਤੱਕ ਕੋਈ ਮੇਰੀ ਇਹਨਾਂ ਔਰਤ ਨਾਲ ਵੀਡੀਓ ਨਹੀਂ ਹੋਏਗੀ। ਮੀਡੀਆ ਵਾਲੀਆਂ ਇੱਕ ਦੋ ਦਫਾ ਆਈਆਂ, ਮੇਰੀ ਵੀਡੀਓ ਲੱਗੀਆਂ ਵਾ, ਹਾਂ ਬਾਅਦ ਚ ਵੀ ਉਹ ਮੀਡੀਆ ਨੇ ਕਿਹਾ 3-4 ਦਫਾ ਟਾਈਮ ਦਿਓ। ਮੈਂ ਕਿਹਾ ਜੀ ਕੋਈ ਟਾਈਮ ਨਹੀਂ ਹੈਗਾ, ਹਾਂ। ਕਿਉਂਕਿ ਮੈਂ ਆਪਣੀ ਵੀਡੀਓ ਐਸੀ ਬਣਾਉਣਾ ਵੀ ਜਿਹੜੀ ਕਿਸੇ ਨੂੰ ਬੁਰੀ ਨਾ ਲੱਗੇ, ਕੋਈ ਅੱਛੀ ਬੰਦਾ ਲੱਗੇ। ਉਂਗਲੀ ਨਾ ਚੱਕੇ। ਹਾਂਜੀ ਹਾਂ ਗੱਲ ਤਾਂ ਇਹੀ ਆ ਜੀ, ਕਿਉਂਕਿ ਇਹ ਇੱਕ ਤੁਹਾਡਾ ਤੁਰਦਾ ਫਿਰਦਾ ਇੱਕ ਇਮੇਜ ਆ ਜਿਹੜਾ ਲੋਕਾਂ ਤੱਕ ਜਾਣਾ। ਬਿਲਕੁਲ ਜੀ। ਉਹ ਤੁਸੀਂ ਆਪਣਾ ਤਾਰਫ ਪੇਸ਼ ਕਰਨਾ ਗੱਲਾਂ ਬਾਤਾਂ ਦੇ ਰਾਹੀਂ, ਹਾਂਜੀ ਤੇ ਲੋਕ ਤੁਹਾਡੇ ਬਾਰੇ ਗੁਮਾਨ ਕਰਨਗੇ। ਅੱਛਾ ਹੁੰਦਾ ਕੀ ਆ ਕਿ ਅੱਜ ਕੱਲ ਜਿੰਨੇ ਬਹੁਤੇ ਟਿਕਟੋਕਰ ਆ ਜਾਂ ਕੋਈ ਵੀ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ, ਜੀ ਉਹ ਕੈਮਰੇ ਦੇ ਵਿੱਚ ਜਦੋਂ ਬੋਲਦੇ ਬਹੁਤ ਸੋਹਣਾ ਬੋਲਦੇ ਆ, ਮੋਤੀ ਪ੍ਰੋ ਹੁੰਦੇ ਆ, ਹਾਂਜੀ ਕਲੀਆਂ ਮੂੰਹ ਚੋਂ ਡਿੱਗਦੀਆਂ। ਬਿਲਕੁਲ ਜੀ। ਪਰ ਜਦੋਂ ਆਪਾਂ ਉਹਨਾਂ ਨੂੰ ਦੁਬਾਰਾ ਕਾਲ ਕਰਦੇ ਆ, ਉਹ ਕਾਲ ਤੁਹਾਡੀ ਨਹੀਂ ਚੱਕਦੇ। ਇੱਕ ਵਾਰੀ ਨਹੀਂ ਤੁਸੀਂ 10 ਵਾਰੀ ਕਰੋ। ਹਾਂਜੀ ਔਰ ਉਹਨਾਂ ਵਿੱਚ ਐਸੇ ਲੋਕ ਵੀ ਹੈਗੇ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਮਿਲ ਚੁੱਕੇ ਹੁੰਦੇ ਆ, ਬਿਲਕੁਲ। ਉਹ ਤੁਹਾਡੇ ਕੋਲ ਆ ਚੁੱਕੇ ਹੁੰਦੇ, ਤੁਸੀਂ ਉਹਨਾਂ ਕੋਲ ਚਲੇ ਜਾਂਦੇ ਆ, ਹਾਂਜੀ ਮੂੰਹ ਤੇ ਉਹ ਬਿਲਕੁਲ। ਬਹੁਤ ਮਿੱਠੇ ਹੋ ਜਾਂਦੇ ਆ, ਲੇਕਿਨ ਜੂ ਹੀ ਤੁਸੀਂ ਅੱਗੇ ਪਿੱਛੇ ਜਾ ਕੇ ਕਾਲ ਕਰੋ, ਉਹ ਤੁਹਾਡੀ ਹਾਂਜੀ, ਕਾਲ ਕਾਲ ਨਹੀਂ ਨਹੀਂ ਚੱਕਣਗੇ, ਚੱਕਦੇ। ਇਹੋ ਜਿਹੇ ਬਿਲਕੁਲ। ਲੋਕਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਨਾ ਉਹ ਗਲਤ ਕਰਦੇ ਆ। ਹਾਂ ਕੋਈ ਵੀ ਐਡੀ ਚਾਹਤ ਨਾ ਹੋਵੇ ਉਹਨੂੰ ਮਿਲਣਾ ਚਾਹੀਦਾ। ਇਨਸ਼ਾਅੱਲਾ ਮੇਰੇ ਕੋਲ ਜਿਹੜਾ ਵੀ ਆਉਂਦਾ ਬੜੀ ਖੁਸ਼ੀ ਨਾਲ ਉਹਨੂੰ ਮਿਲੀਦਾ ਵਾ, ਕਾਲ ਵੀ ਚੱਕੀਦੀ ਆ, ਤੇ ਹਰ ਟਾਈਮ ਜਿੰਨਾ ਟਾਈਮ ਮੰਗਣ ਟਾਈਮ ਵੀ ਦੇਈਦਾ। ਕਾਫੀ ਦੋਸਤਾਂ ਦੇ ਉਹ ਲੋਕਾਂ ਨੂੰ ਮਤਲਬ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਗਲਤ ਹੈ ਜੀ। ਇੱਕ ਗੱਲ ਆ, ਅਗਰ ਰੱਬ ਨੇ ਉਹਨੂੰ ਇੱਜ਼ਤ ਦਿੱਤੀ ਆ, ਤੇ ਹੁਣ ਇਹ ਤਾਂ ਨਹੀਂ ਮਤਲਬ ਕਾਲ ਆਵੇ ਲੋਕਾਂ ਦੇ ਘਰ ਬੈਠੇ ਰਹਿਣ। ਹੁੰਨੇ ਆ ਉਹਨਾਂ ਲੋਕਾਂ ਦੇ ਦੇਖਣ ਦੀ ਵਜ੍ਹਾ ਤੋਂ ਸਾਡੀ ਵੀਡੀਓ ਵਾਇਰਲ ਹੁੰਦੀ, ਮੁੜ ਕੇ ਉਹੀ ਨਹੀਂ ਜੀ ਅਗਰ ਉਹ ਦੇਖਣ ਨਾ ਤੇ ਕਿੱਥੋਂ ਵੀਡੀਓ ਵਾਇਰਲ ਹੋਣੀ ਆ। ਹਾਂ ਬਿਲਕੁਲ। ਤੇ ਇਹ ਗਲਤ ਹੈ, ਇਹ ਨਹੀਂ ਸੋਚ ਹੋਣੀ ਚਾਹੀਦੀ। ਕੰਨਾਂ 'ਚ ਮੁੰਦਰਾਂ ਪਾਈਆਂ, ਇਹਨਾਂ ਦਾ ਕੀ ਰਾਜ਼ ਆ? ਬਸ ਜੀ ਸ਼ੌਕ ਆ ਸਾਡੇ ਵਾਲਦ ਸਾਹਿਬ ਨੇ ਦੀਆਂ? ਮੇਰੇ। ਹਾਂਜੀ ਸੋਨੇ ਦੀਆਂ। ਸੋਨਾ ਤਾਂ ਕਹਿੰਦੇ ਮਰਦ ਤੇ ਹਰਾਮ ਹੁੰਦਾ। ਨਹੀਂ ਜੀ ਸ਼ੌਕ ਦਾ ਤਾਂ ਕੋਈ ਮੁੱਲ ਨਹੀਂ ਨਾ ਹੁੰਦਾ। ਅੱਛਾ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ। ਹਾਂਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਜਾਇਜ਼ ਵੀ ਆ। ਅੱਛਾ ਇਹ ਸ਼ੌਕੀਆ ਪਾਏ ਸੀ ਜਾਂ ਜਿੱਦਾਂ ਕਿ ਆਪਣਾ ਰਾਂਝੇ ਨੇ ਵੀ ਪਾਈਆਂ ਸੀ, ਉਹ ਤਾਂ ਨਹੀਂ ਗੱਲ ਨਹੀਂ ਬਾਤ ਨਹੀਂ ਹੈਗੀ? ਜੀ ਵੈਸੇ ਹੀ ਸ਼ੌਕੀਆ ਪਾਈਆਂ। ਸਾਡੇ ਵਾਲਦ ਸਾਹਿਬ ਨੇ ਮੇਰੇ ਤਾਇਆ ਜੀ ਨੇ ਵੀ ਪਾਈਆਂ ਸੀ। ਹਾਂ ਫੇ ਤਾਂ ਝਾਕਾ ਹਾਂਜੀ ਖੁੱਲਿਆ ਸੀ। ਮਾਸ਼ਾਅੱਲਾ ਕਹਿੰਦੇ ਨੇ ਇਹਨਾਂ ਦੇ ਪਾਈਆਂ ਸੀ, ਹੁਣ ਲਾਤੀਆਂ ਇਹਨਾਂ ਨੇ।
ਅੱਛਾ, ਜਿਨ੍ਹਾਂ ਦੇ ਨਹੀਂ ਪਾਉਂਦੇ ਉਦੋਂ ਦੇ ਕਦੇ ਮੁੰਡੇ ਕਹਿਣ ਨਾ ਵੀ ਕੰਨਾਂ 'ਚ ਮੁੰਦਰਾਂ ਪਾ ਦਿਓ, ਉਹ ਕਹਿੰਦੇ ਵੀ ਤੇਰੇ ਕੰਨ ਲਾਲ ਕਰ ਦੇਣੇ ਮਾਰ ਮਾਰ ਕੇ। ਨਹੀਂ ਜੀ ਹੁਣ ਤਾਂ ਕਾਫੀ ਪਾਦੇ ਆ, ਸਾਡੀ ਬਰਾਦਰੀ ਤੋਂ ਇਲਾਵਾ ਇੱਕ ਦੋ ਦੋਸਤ ਆਏ ਆ, ਯਕੀਨ ਕਰੋ ਉਹ ਕਹਿੰਦੇ ਮੈਂ ਆਪਣੇ ਬੱਚੇ ਦੇ ਪਾਤੀਆਂ ਵਾਲੀਆਂ। ਕਾਫੀ ਹੁਣ ਸ਼ੌਕ ਦੁਬਾਰਾ ਹੋ ਗਿਆ। ਹਾਂ, ਠੀਕ ਆ। ਹਾਂਜੀ ਇਹ ਕਈ ਵਾਰੀ ਤਾਂ ਕਿਸੇ ਵਜ੍ਹਾ ਤੋਂ ਵੀ ਪਾ ਦਿੰਦੇ ਆ, ਕੰਨ ਬਿੰਨ ਦਿੰਦੇ ਆ, ਹਾਂਜੀ, ਹਾਂਜੀ। ਉਹ ਬਿਮਾਰੀ ਕੋਈ ਹੁੰਦੀ ਆ। ਹਾਂਜੀ ਉਹ ਤਾਂ ਹੁੰਦਾ ਨਾ ਲੈਦਾ ਨਾੜ ਬਿੰਦੇ ਜਿਹੜੀ। ਹਾਂ, ਨਾੜ ਬਿੰਨਦੇ। ਹਾਂਜੀ ਇਹ ਵੈਸੇ ਹੀ ਸ਼ੌਕ ਹੈ ਪਾਈਆਂ। ਅੱਛਾ, ਕੋਈ ਜ਼ਿੰਦਗੀ ਦਾ ਐਸਾ ਵਾਕਿਆ ਸੁਣਾਓ ਜਿਹੜਾ ਤੁਹਾਨੂੰ ਹਜੇ ਤਾਈਂ ਨਾ ਭੁੱਲਿਆ ਹੋਵੇ, ਬਚਪਨ ਤੋਂ ਲੈ ਕੇ ਹੁਣ ਤੱਕ। ਜ਼ਿੰਦਗੀ ਦੇ ਵਾਕਏ ਬਹੁਤ ਹੈ ਜੀ। ਕੁਝ ਸੁਣਾਓ। ਹੁਣ ਕੁਛ ਜਿੱਦਾਂ ਕਹਿੰਦੇ ਸਾਹਮਣੇ ਨਹੀਂ ਵੀ ਕਰਨੇ ਵਾਲੇ ਹੁੰਦੇ। ਅੱਛਾ, ਇਹ ਵੀ ਹੈਗੇ। ਹਾਂਜੀ ਬੜੇ ਬੜੇ ਵਾਕਏ ਆ ਜੀ, ਬੜੇ ਬੜੇ ਮੁਸੀਬਤਾਂ ਵੀ ਝੱਲੀਆਂ ਵਾ। ਅੱਛਾ। ਇਨਸ਼ਾਅੱਲਾ ਚੰਗੇ ਟਾਈਮ ਵੀ ਆਏ ਆ, ਬੁਰੇ ਵੀ ਆਏ ਆ, ਹਾਂ ਰੱਬ ਨੇ ਸਾਥ ਦਿੱਤਾ ਵਾ। ਹਾਂ। ਇਨਸ਼ਾਅੱਲਾ ਅੱਛੇ। ਇਹ ਘੋੜਾ ਬਹੁਤ ਸੋਹਣਾ ਪਿੱਛੇ ਖੜਾ ਕੀਤਾ ਆਪਾਂ। ਹਾਂਜੀ ਤੇ ਇਹਨਾਂ ਦਾ ਸ਼ੌਕ ਕਿਦਾਂ ਪਿਆ ਘੋੜਿਆਂ ਦਾ? ਘੋੜੇ ਦਾ ਕਾਫੀ ਦੇਰ ਦਾ ਸ਼ੌਕ ਆ। ਪਹਿਲੇ ਵਾਲਦ ਸਾਹਿਬ ਨੂੰ ਹੁੰਦਾ ਸੀ, ਭਾਈਏ ਨੇ ਵੀ ਹੁੰਦਾ ਸੀ। ਨਹੀਂ ਸਰਦਾਰ ਜੂਨ ਆਪਣੇ- ਸਾਹਿਬ ਆ। ਅੱਛਾ। ਘੋੜੀ ਪਹਿਲੋਂ ਤੋਂ ਰੱਖੀ ਮੈਂ ਬਲਕਿ ਛੋਟਾ ਜਿਹਾ ਹੁੰਦਾ ਸੀ ਜਦੋਂ ਦੇ ਦੇਖਦੇ ਆ ਸਾਡੇ। ਅੱਛਾ। ਹਾਂਜੀ ਘੋੜੀ ਰੱਖੀ ਸੀ, ਫਿਰ ਘੋੜੇ ਵੀ ਫਿਰ ਖੁਦ ਮੈਂ ਨੇਜਾਬਾਜੀ ਕਰਦਾ ਰਿਹਾ ਆਪ। ਅੱਛਾ। ਫਿਰ ਬਸ ਇੱਕ ਵਾਰੀ ਘੋੜੇ ਤੋਂ ਡਿੱਗਾ ਗੁਚੋੜ ਲੱਗ ਗਈ, ਮੋਹਰੇ ਦਾ ਮਸਲਾ ਬਣ ਗਿਆ। ਹਾਂ, ਫੇਰ ਛੱਡ ਦਿੱਤਾ। ਹਾਂਜੀ ਫਿਰ ਛੱਡ ਦਿੱਤਾ। ਹੁਣ ਚੜ ਪੀਦਾ ਵਾ, ਹੁਣ ਨੇਜਾਬਾਜੀ ਨਹੀਂ ਹੁੰਦੀ। ਆ ਜ਼ਾਹਰ ਉੱਤੇ ਫਿਰ ਹਾਂਜੀ, ਜੋ speed ਸੱਟ ਮਾਰਨੀ ਲੱਗਣਾ, ਪੈਂਦੀ, ਹਾਂਜੀ। ਸਾਰਾ ਕੁਝ ਆ। ਤੇ ਹੁਣ ਤੁਸੀਂ ਫਿਊਚਰ 'ਚ ਕੀ ਦੇਖਣਾ ਚਾਹੁੰਦੇ ਹੋ? ਜਿਹੜਾ ਇੱਕ ਤੁਹਾਡੇ ਕੋਲ ਪਲੇਟਫਾਰਮ ਆ, ਲੋਕ ਤੁਹਾਨੂੰ ਜਾਣਦੇ ਆ, ਤੁਹਾਨੂੰ ਫਾਲੋ ਕਰਦੇ ਆ, ਤੁਹਾਨੂੰ ਸੁਣਨਾ ਚਾਹੁੰਦੇ ਆ, ਤੁਸੀਂ ਕੀ ਚਾਹੁੰਦੇ ਵੀ ਆਪਣੇ ਕਿਹੋ ਜਿਹੇ ਮਾਸ਼ਰੇ ਵਿੱਚ ਜਿਹੜੀ ਹਾਲਾਤ ਹੋਣੇ ਚਾਹੀਦੇ ਜਿਹਦੇ ਨਾਲ ਇੱਕ ਆਪਣੀ ਜਿਹੜੀ ਨੌਜਵਾਨ ਨਸਲ ਆ ਹਾਂਜੀ ਇਹ ਬੁਰਾਈ ਤੋਂ ਵੀ ਬਚ ਸਕੇ ਤੇ ਚਲੋ ਮੁਲਕੋ ਕੌਮ ਲਈ ਵੀ ਕੁਝ ਕਰ ਸਕੇ? ਨੌਜਵਾਨ ਨਸਲ ਹੁਣ ਇਹ ਕਿੱਦਾਂ ਬਚ ਸਕੇ ਜੀ? ਬਥੇਰੀ ਕੋਸ਼ਿਸ਼ ਕਰਦੀ ਵੀ ਲੋਕੋ ਹਟ ਜਾਓ। ਹੁਣ ਮੋਬਾਈਲ ਹੀ ਐਸੇ ਆ ਕੇ ਟੱਚ, ਨੌਜਵਾਨ ਮੋਬਾਈਲਾਂ 'ਚ ਖੁਵੇ ਆ। ਕੋਈ ਗੇਮਾਂ ਸ਼ੁਰੂ ਕਰਨ, ਕੋਈ ਸ਼ੌਕ ਘੋੜਿਆਂ ਦਾ ਕਰਨ, ਜਾਨਵਰ ਦਾ ਕਰਨ, ਕੋਈ ਇਦਾਂ ਮੇਲੇ ਮੰਡੀਆਂ 'ਚ ਘੋੜੇ ਭਜਾਣ, ਇਹ ਆਪੇ ਬੁਰੇ ਕੰਮ ਤੋਂ ਬਚ ਜਾਣਗੇ। ਅੱਗੇ ਹੁੰਦਾ ਸੀ ਵੀ ਗਰਾਊਂਡ ਵਿੱਚ ਲੋਕ ਆਪਣੇ ਨੌਜਵਾਨ ਜਿਹੜੇ ਮੁੰਡੇ ਜਾਂਦੇ ਹੁੰਦੇ ਸੀਗੇ ਹਾਂਜੀ ਤੇ ਉਹ ਆਪਣਾ ਗੇਮਾਂ ਕਰਦੇ ਹੁੰਦੇ ਸੀ। ਹਾਂਜੀ ਉਹ ਗੇਮਾਂ ਉਹ ਹੁਣ ਗੇਮਾਂ ਰਹੀਆਂ ਨਸ਼ੇ ਤੋਂ ਤੁਹਾਨੂੰ ਬਚਾਉਣੀਆਂ ਸੀ, ਪਰ ਬਚਾਉਣੀਆਂ ਜੇ ਹੁਣ ਅਗਲੇ ਜਾਂਦੇ ਵੀ ਆ ਤਾਂ ਉਹ ਨਸ਼ਾ ਕਰਕੇ ਗੇਮ ਖੇਲਦੇ ਆ। ਹੁਣ ਹੈ ਇਹ ਜਿਮ ਜਾਂਦੇ ਮੁੰਡੇ ਉਹ ਵੀ ਨਸ਼ਾ ਕਰਕੇ, ਉਹ ਵੀ ਨਸ਼ਾ ਜੇ ਕਰਦੇ। ਕੋਈ ਗੇਮ ਕਰਨ ਜਾਂਦੇ ਉਹ ਵੀ ਨਸ਼ਾ ਜਿਮ ਕਰਦੇ। ਵਾਲੇ ਵੀ ਤੁਹਾਨੂੰ ਉਹ ਜਿਹੜੀਆਂ ਚੀਜ਼ਾਂ ਦਿੰਦੇ ਉਹ ਨਸ਼ੇ ਵਾਲੀਆਂ ਹੀ ਆ। ਨਸ਼ੇ ਵਾਲੀਆਂ 4 ਦਿਨ ਸਿਹਤ ਸੈੱਟ ਹੋ ਜਾਂਦੀ ਮੁੰਡਿਆਂ ਦੀ, ਡੋਲੇ ਸ਼ੋਲੇ ਬਣੇ ਹੁੰਦੇ ਆ, ਮੁੜ ਕੇ ਦੇਖੋ ਤੇ ਬਸ ਹੋ ਜਾਂਦੇ। 87 ਸਿੱਖ ਸਾਰ ਦੀ ਗੱਲ ਕੀਤੀ, ਇੱਥੇ ਤੇ ਇੱਕ ਬਹੁਤ ਬੜਾ ਦਰਬਾਰ ਮਢਾਲੀ ਸ਼ਰੀਫ ਦੇ ਨਾਂ ਤੇ ਵੀ ਆ। ਹਾਂਜੀ ਮਾਸ਼ਾਅੱਲਾ ਮਢਾਲੀ ਸ਼ਰੀਫ ਦਰਬਾਰ ਆ ਜੀ, ਪੀਰ ਅਬਦੁੱਲੇ ਸ਼ਾਹ ਕਾਦਰੀ। ਇਹਦੀ ਇੱਕ ਬ੍ਰਾਂਚ ਜਿਹੜੀ ਮੇਨ ਆ ਉਹ ਮੇਰੇ ਖਿਆਲ ਇੰਡੀਆ ਵਿੱਚ ਆ। ਇੰਡੀਆ 'ਚ ਆਪਣਾ, ਹਾਂਜੀ ਇੰਡੀਆ ਦੇ ਵਿੱਚ ਇਹਨਾਂ ਦਾ ਦਰਬਾਰ ਜੀ। ਬੜੀ ਵੱਡੀ ਹਸਤੀ ਆ ਜੀ। ਅਸੀਂ ਤਾਂ ਆਪਣੀ ਹੋਸ਼ ਦੇ ਵਿੱਚ ਇਹਨਾਂ ਵਰਗੀ ਹਸਤੀ ਦੇਖੀ ਕੋਈ ਨਹੀਂ ਜੀ। ਨਾ ਤਾਂ ਇੰਨਾ ਆਮ ਮੇਲੇ ਲੱਗਦੇ ਆ, ਨਾ ਤਾਂ ਇਹਨਾਂ ਲੰਗਰ ਹੋ ਸਕਦਾ ਜਿੰਨਾ ਇੱਥੇ ਲੰਗਰ ਆ, ਤੇ ਜਿੰਨਾ ਇੱਥੇ ਫੈਜ਼ ਆ ਉਹ ਵੀ ਅਖੀਰ ਆ ਜੀ। ਕੋਈ ਜਿੰਨੀ ਤਾਰੀਫ ਬੰਦਾ ਇਹ ਕਰੇ ਕਹਿੰਦੇ ਦੇਸੀ ਘੀ ਚ ਪੱਕਦਾ ਸਾਰਾ ਕੁਝ। ਦੇਸੀ ਘੀ ਜੀ। ਇਹਨਾਂ ਦੇਸੀ ਘੀ ਕਿੱਥੋਂ ਆਉਂਦਾ? ਬਾਅਦ ਜੀ ਉਹਦੀਆਂ ਉਹੀ ਜਾਣੇ ਜੀ। ਨਹੀਂ ਦੇਗਾਂ ਹੀ ਦੇਸੀ ਘੀ ਦੀਆਂ ਮੁੱਲ ਆਉਂਦੀਆਂ ਵਾ। ਲੈਂਦੇ ਜਾਂ ਮਰੀਜ਼ ਚੜਾਵਾ ਚੜਾ ਦਿੰਦੇ? ਨਹੀਂ ਮੁੱਲ ਮਰੀਦ ਨਹੀਂ ਚੜਾਉਂਦੇ, ਮੁੱਲ ਵੀ ਲੈਂਦੇ ਆ। ਹਾਂ ਹਾਂ। ਆਪਣਾ ਮਾਲ ਡੰਗਰ ਵੀ ਹੈਗਾ ਰੱਖਿਆ ਦਰਬਾਰ ਦਾ। ਅਸੀਂ ਤਾਂ ਬਚਪਨ ਤੋਂ ਦੇਖਦੇ ਆਏ ਆ ਨਾ ਇਸ ਦਰਬਾਰ ਵਰਗੀ ਸਾਨੂੰ ਅੱਜ ਤੱਕ ਕਿਤੇ ਰੌਣਕ ਨਹੀਂ ਲੱਭੀ ਤੇ ਇੰਨਾ ਫੈਜ। ਜਗ੍ਹਾ ਵੀ ਬੜੀ ਖੁੱਲੀ ਹੈ। ਹਾਂਜੀ ਫੇ ਕੋਈ ਰਕਬਾ ਨਹੀਂ ਇਸ ਦਰਬਾਰ ਦਾ, ਨਹੀਂ ਤੇ ਆਮ ਦਰਬਾਰਾਂ ਦੇ ਮੁਰੱਬੇ ਜ਼ਮੀਨਾਂ ਦੇ ਜਾਂ ਕਿੱਲੇ ਆ, ਹਾਂ ਕੋਈ ਨਹੀਂ ਹੈ। ਇਹ ਕਾਫ ਦੇ ਅੰਡਰ ਆ ਹਲੇ ਨਹੀਂ? ਨਹੀਂ ਜੀ ਕਾਫ ਦੇ ਨਹੀਂ, ਕਾਫ ਵਾਲੇ ਆਏ ਸੀ। ਹਾਂ। ਜਦੋਂ ਉਹਨਾਂ ਨੇ ਦੇਖਿਆ ਇੱਥੇ ਦਾ ਵੀ ਮਾਸ਼ਾਅੱਲਾ ਖਰਚੇ ਇੰਨੇ, ਉਹਨਾਂ ਨੇ ਕਿਹਾ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ ਜਿੰਨਾ ਇਹ ਕਰੀ ਜਾਂਦੇ। ਇਹ ਸਮਝ ਹੀ ਨਹੀਂ ਆਈ ਅੱਜ ਤੱਕ, ਨਾ ਸਾਡੇ ਵੱਡਿਆਂ ਨੂੰ ਨਾ ਸਾਨੂੰ, ਵੀ ਕਿੱਥੋਂ ਆਉਂਦਾ ਤੇ ਕਿੱਦਾਂ ਇਹ ਹਾਂਜੀ ਚੱਲਣ ਇਹ ਉਹਦੀਆਂ ਉਹੀ ਜਾਣੇ ਜੀ। ਬੜੀ ਵੱਡੀ ਹਸਤੀ ਹੈ ਇਹ ਪੀਰ ਅਬਦੁੱਲੇ ਸ਼ਾਹ ਦੀ। ਪੀਰ ਅਬਦੁੱਲੇ ਸ਼ਾਹ। ਹਾਂਜੀ ਸਾਈਂ ਅਬਦੁਲ ਕਰੀਮ ਹੁੰਦੇ ਸੀਗੇ ਜੀ, ਗੱਦੀ ਨਸ਼ੀਨ ਪਰਦਾ ਕਰ ਗਏ ਮਾਸ਼ਾਅੱਲਾ। ਅਸੀਂ ਉਹ ਤਾਂ ਬੜੀ ਉਮਰ ਗੁਜ਼ਾਰੀ ਉਹਨਾਂ ਨਾਲ। ਉਸ ਤੋਂ ਬਾਅਦ ਫਿਰ ਗੱਦੀ ਨਸ਼ੀਨ ਕਿਹੜੇ? ਉਸ ਤੋਂ ਬਾਅਦ ਚ ਜੀ ਬਾਬਾ ਜਾਸਰ ਹੈ ਜੀ ਹੁਣ ਬਾਬਾ ਗੱਦੀ 'ਚ। ਜਾਸਰ। ਹਾਂਜੀ ਇਹ ਸੁਣਿਆ ਸੀ ਵੀ ਜਿਹੜੇ ਗੱਦੀ ਨਸ਼ੀਨ ਇਹਨਾਂ ਦੇ ਉਹ ਵਿਆਹ ਨਹੀਂ ਕਰਾਉਂਦੇ ਹੈਗੇ, ਉਹਦੀ ਹਾਂਜੀ। ਕੀ ਲੌਜਿਕ ਸੀਗੀ? ਇਹ ਜੀ ਸੁਣੀ ਤਾਂ ਇਦਾਂ ਹੀ ਸੀਗੇ, ਸੁਣਦੇ ਆਏ ਆ ਸਾਰੇ ਸਿਆਣਿਆਂ ਤੋਂ। ਹੁਣ ਜੇ ਬਾਬਾ ਜਾਸਰ ਆ ਗੱਦੀ ਨਸ਼ੀਨ, ਇਹਨਾਂ ਨੇ ਸ਼ਾਦੀ ਕਰਵਾਈ ਹੈ। ਉਹ ਇੰਡੀਆ ਵਿੱਚ ਜਿਹੜੇ ਉਹ ਵੀ ਨਹੀਂ ਕਰਾਉਂਦੇ ਹੈਗੇ। ਹਾਂਜੀ ਇਦਾਂ ਹੀ ਸੁਣਦੇ। ਬੜਾ ਵੱਡਾ ਇੱਕ ਸਿਲਸਿਲਾ ਆ ਹਾਂਜੀ ਬਿਲਕੁਲ। ਮਢਾਲੀ ਸ਼ਰੀਫ ਦੇ ਵਿੱਚ ਨਾ ਇੱਥੇ ਜੀ ਸਮਝੋ ਹੀ ਬਾਹਰ ਆ, ਜਿੰਨੇ ਖਰਚੇ ਇੱਥੇ ਜੋ ਹੋ ਰਿਹਾ ਨਾ, ਕਿਤੇ ਵੀ ਚਲ ਜਾਓ ਇੰਨਾ ਲੰਗਰ ਇੰਨਾ ਕੁਛ ਨਹੀਂ। ਇਹ 1947 ਦੀ ਜਦੋਂ ਵੰਡ ਹੋਈ ਸੀਗੀ, ਫਿਰ ਇਹ ਇੱਥੇ ਆ ਕੇ ਦਰਬਾਰ ਬਣਿਆ ਸੀ ਜਾਂ ਪਹਿਲੇ ਹੀ ਇੱਥੇ ਸੀਗਾ? ਇਹ ਜੀ 99 ਆਏ ਸੀ, 2-3 11ਵੀਆਂ ਉੱਥੇ 99 ਪਹਿਲੇ ਮਤਲਬ ਕਿ ਉਹਨਾਂ ਤੋਂ ਬਾਅਦ ਹੀ ਆ ਕੇ ਇਹ ਸਿਲਸਿਲਾ ਚੱਲਿਆ। ਉਹਨਾਂ ਨੇ ਮਸਾਲਾ ਦਵਾਈਆਂ ਇੱਥੇ ਸੀ ਤੇ ਲੇਕਿਨ ਉਹਨਾਂ ਨੇ ਕਿਹਾ ਸੀਗਾ ਅਸੀਂ ਪੀਰ ਅਬਦੁੱਲਾ ਸਰਕਾਰ ਨੇ ਵੀ ਅਸੀਂ ਤੁਹਾਨੂੰ ਉਹਨਾਂ ਦੀ ਦੱਸਾਂਗੇ। ਅੱਛਾ ਜੀ, ਇਹ ਤਾਂ ਆਪਾਂ ਗੱਲਾਂ ਕਰ ਲਈਆਂ ਹੁਣ ਦਰਬਾਰ ਦੀਆਂ ਵੀ। ਟਿਕਟੋਕ ਤੇ ਫਿਰ ਦੁਬਾਰਾ ਆਨੇ ਕਿ ਜਦੋਂ ਤੁਹਾਡਾ ਤੁਹਾਨੂੰ ਪਤਾ ਲੱਗ ਗਿਆ ਵੀ ਲੋਕ ਮੈਨੂੰ ਪਸੰਦ ਕਰਨ ਲੱਗ ਪਏ ਆ,
ਤੇ ਰੋਜ਼ ਨਵੀਂ ਵੀਡੀਓ ਬਣਾਉਣੀ, ਇੱਕ ਨਵਾਂ ਟੌਪਿਕ ਦੇਣਾ, ਇਹ ਵੀ ਇੱਕ ਸੋਚਣ ਵਾਲੀ ਗੱਲ ਹੁੰਦੀ ਕਿ ਹੁਣ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ। ਉਹ ਜੀ ਬੰਦਾ ਦੇਖ ਲੈਂਦਾ ਵੀ ਕਿਹੜੇ ਤੇ ਮੇਰੀ ਵੀਡੀਓ ਲੋਕ ਪਸੰਦ ਕਰ ਰਹੇ ਆ, ਅੱਛੀ ਜਾ ਰਹੀ ਆ। ਪਹਿਲੇ ਜਦੋਂ ਮੈਂ ਆਈਡੀ ਬਣਾਈ ਹੈ ਮੇਰੀ ਵੀਡੀਓ ਕੋ 500-700 ਵਿਊ ਮਿਲੇ ਸੀਗੇ, ਬੜਾ ਖੁਸ਼ ਹੋਏ। ਲੋਕ ਕਹਿੰਦੇ ਇੰਨੇ ਚਿਰ ਹੋ ਗਿਆ, ਮੁੜ ਕੇ ਜਿਸ ਤਰ੍ਹਾਂ ਬਣਾਉਣ ਲੱਗ ਪਿਆ ਹਜ਼ਾਰਾਂ 'ਚ, ਫਿਰ ਮਿਲੀਅਨ ਤੇ ਜਾਣ ਲੱਗ ਪਿਆ। ਮਿਲੀਅਨ ਤੇ ਗਈ, ਬੜੀ ਖੁਸ਼ੀ ਹੋਈ ਜੀ ਵੀ ਭਰਾਵਾਂ ਨੇ ਸਾਨੂੰ ਬਹੁਤ ਅੱਛਾ ਪਸੰਦ ਕੀਤਾ ਵਾ, ਬੜੀ ਖੁਸ਼ੀ ਹੋਈ ਆ। ਫਿਰ ਇਸ ਹਿਸਾਬ ਨਾਲ ਦੇਖ ਲਿਆ ਆਪਣਾ ਵੀ ਲੋਕ ਕੀ ਪਸੰਦ ਕਰਦੇ ਆ, ਉਸ ਹਿਸਾਬ ਨਾਲ ਹਾਂਜੀ ਕੀ ਸੁਣਨਾ ਚਾਹੁੰਦੇ, ਉਸ ਹਿਸਾਬ ਨਾਲ ਫਿਰ ਆਵਾਜ਼ ਦੀ ਆਪਣੀ ਦੀ ਵੀਡੀਓ ਲਾ ਦਿੱਤੀ। ਅੱਛਾ, ਹੁਣ ਇਹ ਬੜੀ ਗੱਲ ਆ ਕਿ ਇੱਕ ਮਰਦ ਦਾ ਇਸ ਤਰ੍ਹਾਂ ਕਾਮਯਾਬ ਹੋਣਾ ਔਰਤ ਤੋਂ ਬਗੈਰ, ਕਿਉਂਕਿ ਸਾਡੇ ਹੁਣ ਮਾਸ਼ਰੇ ਵਿੱਚ ਔਰਤ ਕੁਝ ਵੀ ਨਾ ਕਰੇ, ਉਹ ਅੱਡੀਆਂ ਦਿਖਾ ਦੇਵੇ ਆਪਣਾ, ਬਿਲਕੁਲ ਥੋੜਾ ਜਿਹਾ ਪਿੱਛੋਂ ਕੈਮਰਾ ਮਾਰ ਦੇਵੇ, ਥੋੜਾ ਜਿਹਾ ਸਾਈਡ ਤੋਂ ਪੋਜ਼ ਦਿਖਾ ਦੇਵੇ, ਉਹ ਲੋਕ ਲਾਈ ਦੇ ਉਹ ਲੋਕ ਬਗੈਰ ਕੁਝ ਸੋਚਿਓ ਸਮਝਿਓ ਉਹ ਕਹਿੰਦੇ ਵੀ ਬੱਲੇ 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 ਬੱਲੇ। ਹਾਂਜੀ ਇਦਾਂ ਤੇ ਇੱਕ ਮਰਦ ਦਾ ਇਹੋ ਜੀ ਵਲਗੈਰਿਟੀ ਤੋਂ ਬਚ ਕੇ ਕਾਮਯਾਬ ਹੋਣਾ, ਮਿਲੀਅਨ ਕ੍ਰਾਸ ਕਰਨਾ, ਬੜੀ ਗੱਲ ਆ। ਨਹੀਂ ਜੀ ਬਿਲਕੁਲ, ਇਹ ਤਾਂ ਕਾਫੀ ਦੋਸਤ ਇਹੀ ਕਹਿੰਦੇ ਵੀ ਵਾਕਿਆ ਬੁੜੀ ਤਾਂ ਮਾੜਾ ਜਿਹਾ ਹੱਥ ਦਿਖਾ ਦੇ ਉਹਨੂੰ ਲਾਈਕ ਲੋਕ ਕਿੰਨੇ ਦੀ ਸ਼ੁਰੂ ਹੋ ਜਾਂਦੇ ਤੇ ਆਈਡੀ ਦੇਖਣ ਲੱਗ ਪੈਂਦੇ। ਬਿਲਕੁਲ, ਤੇ ਬੜੀ ਗੱਲ ਆ, ਭਰਾਵਾਂ ਨੇ ਮੈਨੂੰ ਪਸੰਦ ਕਰਦੇ ਆ ਮਾਸ਼ਾਅੱਲਾ, ਇੰਨੇ ਲਾਈਕ ਮਿਲੀਅਨ ਚ ਵੀਡੀਓ ਜਾਂਦੀਆਂ ਜੀ। ਤੁਹਾਡਾ ਕੋਈ ਐਸਾ ਡਾਇਲੌਗ ਜਿਹੜਾ ਬਹੁਤ ਜ਼ਿਆਦਾ ਹਿੱਟ ਹੋਇਆ ਉਹਦੇ ਤੇ ਲੋਕਾਂ ਨੇ ਦੁਬਾਰਾ ਵੀਡੀਓ ਬਣਾਈਆਂ ਹੋਣ? ਉੱਥੇ ਜੀ ਇਸ ਟਾਈਮ ਇੱਕ ਤਾਂ ਮੇਰਾ ਡਾਇਲੌਗ ਬੜਾ ਮਸ਼ਹੂਰ ਆ, ਜਿਹੜੀਆਂ ਤਾਰਾਂ 'ਚ ਕਰੰਟ ਨਹੀਂ ਹੁੰਦਾ ਲੋਕੀ ਮੂੰਹ ਨਹੀਂ ਛਿਲ ਦਿੰਦੇ ਆ। ਉਹ ਇੱਕ ਦੋ ਇਹ ਸੀਗੇ ਕਿ ਆ ਜਦੋਂ ਲੋੜ ਪਵੇ ਅਜਮਾ ਲਈ, ਮੈਂ ਬਹਿਣਾ ਛੱਡਿਆ, ਖੜਨਾ ਨਹੀਂ ਛੱਡਿਆ। ਇਦਾਂ ਦੇ ਡਾਇਲੌਗ ਬਹੁਤ ਸਾਰੇ ਮੇਰੇ ਮਸ਼ਹੂਰ ਆ। ਤੁਹਾਡੇ ਆਪਣੇ ਆ? ਆਪਣੇ ਮੇਰੇ ਜੀ। ਆ ਤਾਰਾਂ ਛਿੱਲਣ ਵਾਲਾ ਵੀ ਆਪਣਾ? ਹਾਂਜੀ ਇਹ ਬਹੁਤ ਵਾਇਰਲ ਐਵੇਂ ਬੈਠਿਆ ਜੇਨ ਚ ਆਇਆ ਮੈਂ ਬਣਾਤਾ ਜੀ ਇਹ ਡਾਇਲੌਗ। ਹਾਂ ਇਹ ਬਿਲਕੁਲ, ਇਹ ਤਾਂ ਬਹੁਤ ਵਾਇਰਲ ਹੋਇਆ ਸੀਗਾ। ਤਕਰੀਬਨ 10-10 ਹਜ਼ਾਰ 15-15 ਵੀਡੀਓ ਮੇਰੀ ਆਵਾਜ਼ ਤੇ ਹੈ ਬਣੀਆਂ। ਬੜੀ ਬਾਤ ਹੈ। ਤੇ ਮਿਲੀਅਨ ਦਾ ਜਦੋਂ ਹੋ ਗਿਆ ਸੀ ਫਿਰ ਉਹਦਾ ਕੇਕ ਕੂਕ ਵੀ ਕੱਟਿਆ ਸੀ? ਹਾਂਜੀ ਕੱਟਿਆ ਸੀਗੇ। ਆਪ ਹੀ ਕੱਟਿਆ ਸੀ ਜਾਂ ਯਾਰ ਵੇਲ? ਨਹੀਂ ਆਪ ਹੀ, ਬਸ ਬੇਟੇ ਨੇ ਨਾ ਕੋਈ ਦੋਸਤ ਆ ਗਿਆ ਸੀ ਕਿ ਬੇਟੇ ਦੇ ਵੀ, ਬੇਟੇ ਨੂੰ ਮਾਸ਼ਾਅੱਲਾ ਖੁਸ਼ੀ ਹੋਈ ਆ, ਬੇਟੇ ਨੇ ਫਿਰ ਕੱਟਿਆ ਸੀਗਾ। ਆ ਜਿਹੜੇ ਆਪਣੇ ਅੱਜ ਕੱਲ ਟਿਕਟੋਕਰ ਆ ਬਹੁਤ ਜ਼ਿਆਦਾ ਫੁਕਰੀਆਂ ਮਾਰਦੇ ਆ, ਇਦਾਂ ਗੱਡੀਆਂ ਇਹਨੂੰ ਨਾਲ ਲੈ ਕੇ 10 ਗੱਡੀਆਂ ਨੂੰ ਜਾ ਰਹੀਆਂ, 10 ਐਨੂੰ ਜਾ ਰਹੀਆਂ ਜੀ ਜੀ, ਤੇ ਉਹ ਬੋਲਦੇ ਕੁਝ ਨਹੀਂ ਹੈਗੇ, ਸਿਰਫ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਦੀਆਂ ਜਿਹੜੀਆਂ ਬਸ ਉਹ ਤਾਂ ਇੱਕ ਐਵੇਂ ਡੈਸ਼ਬਾਜੀ ਹੁੰਦੀ ਹੈ, ਡੈਸ਼ਬਾਜੀ। ਕਿਉਂਕਿ ਅਸਲ ਤਾਂ ਟੈਲੈਂਟ ਹੋਣਾ ਕਿ ਤੁਸੀਂ ਕੁਝ ਬੋਲ ਕੇ ਹਾਂਜੀ ਕੋਈ ਐਸਾ ਬੋਲੋ ਜਿਹੜਾ ਹਰ ਬੰਦੇ ਨੂੰ ਅੱਛਾ ਲੱਗੇ, ਬੋਲ ਜਿਹੜੀ ਲੋਕਾਂ ਨੂੰ ਚੰਗੀ ਲੱਗੇ, ਉਹਦੀ ਲਫ਼ਜ਼ ਜਿਹੜੇ ਤੁਸੀਂ ਅਦਾ ਕੀਤੇ ਉਹ ਕਿਸੇ ਦੇ ਅਸਰ ਕਰਨ। ਬਿਲਕੁਲ, ਚੀਜ਼ ਤਾਂ ਇਹ ਹੁੰਦੀ ਆ। ਇੱਕ ਬੰਦਾ ਬਿਲਕੁਲ ਗੁੰਗਿਆਂ ਤਰ੍ਹਾਂ ਆਇਆ ਨੂੰ ਚਲ ਗਿਆ, ਪਿੱਛੇ ਗਾਣਾ ਲਾਤਾ। ਹਾਂਜੀ, ਤੇ ਇਹ ਵੀ ਇੱਕ ਵੱਖਰਾ ਹੀ ਟੈਲੈਂਟ ਆ ਸਾਡੇ ਪਾਕਿਸਤਾਨ ਦੇ ਵਿੱਚ। ਨਹੀਂ ਜੀ ਬਸ ਆਪਣਾ ਸ਼ੌਕ ਹੁੰਦਾ। ਮੈਨੂੰ ਬਥੇਰੇ ਲੋਕ ਕਹਿੰਦੇ ਆ, ਕਾਫੀ ਦਫਾ ਮੈਡਮਾਂ ਵੀ ਆਉਂਦੀਆਂ ਵੀ ਵੀਡੀਓ ਬਣਾਣੀ, ਮੈਂ ਕਿਹਾ ਨਹੀਂ ਬਣਾਣੀ। ਮੈਂ ਉਦੋਂ ਦਿਲ ਨਾ ਤੋੜਿਆ ਕਰੋ, ਬਣਾ ਲਿਆ। ਨਹੀਂ ਜੀ, ਉਹ ਐਵੇਂ ਕੀ ਫਾਇਦਾ, ਇਹਨਾਂ ਦਿਲ ਟੁੱਟਿਆ ਚੰਗਾ। ਮੈਡਮਾਂ ਬਥੇਰੀਆਂ ਕਹਿੰਦੀਆਂ ਰਹਿੰਦੀਆਂ, ਤੁਸੀਂ ਜਿੱਦਾਂ ਕਿ ਪੁੱਛਿਆ ਵੀ ਬੁੜੀ ਕਿਹਦਾ ਡਰ ਆ ਤੁਹਾਨੂੰ, ਨਿਆਣਿਆਂ ਦਾ ਡਰ ਆ ਜਾਂ ਕਿਹਦਾ ਡਰ ਆ? ਨਹੀਂ ਨਿਆਣਿਆਂ ਦਾ ਕੋਈ ਨਹੀਂ, ਕਿਸੇ ਦੀ ਤਾਂ ਆਵਾਜ਼ ਆਉਣੀ ਆ ਲੇਕਿਨ ਦਿਲ ਦੀ ਆਵਾਜ਼ ਨਹੀਂ ਇਹਨੂੰ ਸੁਣਨੀ ਕਿਸੇ ਦੀ। ਆ ਦੇਖ ਲਓ, ਡਰ ਕਿਸੇ ਦਾ ਵੀ ਨਹੀਂ ਜੀ, ਵੈਸੇ ਹੀ ਹੈ ਨਾ। ਨਹੀਂ ਜੇ ਨਹੀਂ ਮੁਤਮਿਨ ਹੁੰਦਾ ਵੀ ਜਿਹੜੀ ਆਪਣੀ ਆਵਾਜ਼ ਦੀ ਆਪਣਾ ਗੈਟਅਪ ਆ ਨਾ, ਇਹ ਰੱਖੋ। ਨਹੀਂ ਜਦੋਂ ਕੋਈ ਬੀਬੀ ਆ ਕੇ ਤੁਹਾਨੂੰ ਕਹਿੰਦੀ ਵੀ ਸਾਡੇ ਨਾਲ ਸਭ ਵੀਡੀਓ ਬਣਾਓ, ਹਾਂਜੀ, ਆਖਰ ਉਹ ਚੱਲ ਕੇ ਆਂਦੀ, ਇੱਕ ਉਹਦੇ ਅਰਮਾਨ ਹੁੰਦੇ ਵੀ ਮੈਂ ਜਾ ਕੇ ਚੋਰ ਸਾਹਿਬ ਨਾਲ ਵੀਡੀਓ ਬਣਾਣੀ ਆ। ਨਹੀਂ ਜੀ, ਉਹ ਡਰ ਖੋਫ ਮੁੰਡੇ ਨੂੰ ਅਸੀਂ ਕਹਿ ਦਿੰਨੇ ਵੀ ਕਾਕਾ ਨਾ ਤੂੰ ਐਕਸ਼ਨ। ਨਹੀਂ ਦਿਲ ਤੋੜੇਗਾ ਤਾਂ ਫੇਰ ਨੁਕਸਾਨ ਚ ਆ। ਫੇਰ ਨੁਕਸਾਨ ਆ। ਨਹੀਂ ਕਿਸੇ ਦਾ ਦਿਲ ਤੋੜਾ, ਚੰਗੀ ਗੱਲ ਇਹ ਕਹਿੰਦਾ ਵੀ ਟਾਈਮ ਹੈ ਨਹੀਂ ਅਜੇ, ਜਿਆਦਾ ਉਹੀ ਦੱਸ ਦਿੰਦਾ ਵੀ ਟਾਈਮ ਬਹੁਤ ਘੱਟ। ਜਾਂ ਉਹ ਜਿਹੜੇ ਆਂਦੇ ਉਹ ਤੁਹਾਨੂੰ ਕਬੂਲ ਨਹੀਂ ਹੁੰਦੇ ਵੀ ਚੱਲ ਇਹਦੇ ਨਾਲ ਕੀ ਬਣਾਣੀ ਆ, ਮਾਨ ਤਾਜ਼ਾ ਹੋ ਜਾਂਦਾ ਨਾ, ਕਈ ਸ਼ਕਲਾਂ ਐਸੀਆਂ ਹੁੰਦੀਆਂ। ਨਹੀਂ ਬੰਦੇ ਦਾ ਵੈਸੇ ਹੀ ਮਾਨ ਤਾਜ਼ਾ ਹੋ ਜਾਂਦਾ। ਨਹੀਂ ਇਹ ਕੋਈ ਗੱਲ ਨਹੀਂ, ਮੇਰੇ ਕੋਲ ਨਾ ਕੋਈ ਗਰੀਬ ਵੀ ਆ, ਤੁਸੀਂ ਅਕਸਰ ਆਈਡੀ ਮੇਰੀ ਚੈੱਕ ਕਰ ਲਿਓ, ਜਿਹੜਾ ਵੀ ਉੱਥੇ ਆਂਦਾ ਭਾਈ ਤੁਹਾਨੂੰ ਤਸਵੀਰ ਬਣਾਣੀ, ਵੀਡੀਓ ਬਣਾਣੀ ਹੈ, ਲਿੰਕ ਦਾ ਬਣਾ ਲਾ। ਉਹ ਸਮਾਂ ਹੈਰਾਨ ਆ, ਕਹਿੰਦੇ ਭਾਜੀ ਤੁਸੀਂ ਬੜੇ ਖੁੱਲੇ ਜਿਹੇ ਬੰਦੇ। ਮੈਂ ਕਿਹਾ ਅਸੀਂ ਹੈ ਖੁੱਲੇ ਜਿਹੇ। ਨਹੀਂ ਆਹ ਗੱਲ ਮੈਨੂੰ ਵੀ ਨਹੀਂ ਪਸੰਦ ਆਈ, ਜਿਹੜਾ ਦਿਲ ਤੋੜਨ ਵਾਲਾ। ਨਹੀਂ ਉਹ ਤਾਂ ਬਜ਼ੁਰਗਾਂ ਨੇ ਵੀ ਹੁਣ ਕਹਿਤਾ, ਹੁਣ ਤੁਸੀਂ ਥੋੜੀ ਕੋਈ ਨਰਮੀ ਕਰੋ। ਇਹ ਨਰਮੀ ਨਹੀਂ ਜੋ ਫਿਰ ਉਹ ਥੋੜੇ ਆਪਣੇ ਕਾਨੂੰਨ ਕਾਇਦੇ ਜਿਹੜੇ ਨਾ ਨਰਮ ਕਰੋ। ਫਿਰ ਮੁੜ ਕੇ ਤੁਸੀਂ ਭਰਾਵਾਂ ਲੱਭਣਾ ਕਹਿਣ ਕਿਹੜੇ ਪਾਸੇ ਤੁਰ ਪਏ। ਇਹ ਲਫ਼ਜ਼ ਵੀ ਤੁਸੀਂ ਕਹਿਣਾ ਹੁਣ ਕਿਹੜੇ ਪਾਸੇ ਤੁਰ ਪਏ। ਪੂਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ। ਹਾਂਜੀ ਕੋਈ ਸ਼ੱਕ ਨਹੀਂ। ਇਹ ਤੁਸੀਂ ਜਿੰਨੇ ਮਰਜ਼ੀ ਸਿੱਧੇ ਹੋ ਜਾਓ, ਤੁਹਾਡੇ 'ਚ ਕੀੜੇ ਕੱਢਣ ਵਾਲੇ ਨੇ ਕੀੜੇ ਕੱਢੀ ਜਾਣੇ ਜੀ, ਜੋ ਮਰਜ਼ੀ ਦੀਆਂ ਤੁਸੀਂ ਬਣਾਣੇ, ਇਹ ਕਿਹੜਾ ਲੋਕਾਂ ਨੂੰ ਪਸੰਦ ਹੋਣੀਆਂ? ਨਾ ਜੀ, ਬਹੁਤ ਸਾਰੇ ਬੰਦੇ ਜਿਹੜੇ ਇਸ ਗੱਲ ਤੋਂ ਅਲਫਾਜ਼ ਇਸਤੇਮਾਲ ਕਰਦੇ ਆ, ਅਣਖਾਲੇ ਗੈਰਤ ਵਾਲੇ। ਬਿਲਕੁਲ ਜੀ, ਇਹ ਜਿਹੜੇ ਮੁਖਾਲਫੀਨ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਇਹ ਲੱਗਣਾ ਵੀ ਸਾਨੂੰ ਪਤਾ ਨਹੀਂ ਸੁਣਾਈ ਕਰਾ ਰਿਹਾ। ਉਹ ਹੈ ਕਈਆਂ ਦੇ ਜ਼ਿਹਨ 'ਚ ਹੋ ਸਕਦਾ, ਵੈਸੇ ਮੈਂ ਕਿਸੇ ਦੇ ਨਹੀਂ ਆਉਂਦਾ। ਹਾਂਜੀ, ਲੇਕਿਨ ਅਗਲੇ ਦੇ ਜ਼ਿਹਨ 'ਚ ਹੋ ਜਾਂਦਾ ਜੀ, ਕਹਿੰਦਾ ਪਤਾ ਨਹੀਂ ਕਿਉਂ ਲਾਈ ਹੈ। ਅੱਛਾ ਜੀ,
ਤੇ ਤੁਸੀਂ ਹੁਣ ਆਉਣ ਵਾਲੇ ਟਾਈਮ 'ਚ ਕੀ ਸੋਚਦੇ ਕਿ ਰੱਬ ਇਸ ਤੋਂ ਵੀ ਜ਼ਿਆਦਾ ਇੱਜ਼ਤ ਦੇਵੇ, ਜਿਸ ਤਰ੍ਹਾਂ ਹੋਰ ਬਹੁਤ ਸਾਰੇ ਟਿਕਟੋਕਰਾਂ ਨੂੰ ਮਿਲੀ ਆ, ਜੀ ਤੇ ਦਿਮਾਗ 'ਚ ਕੋਈ ਕੀੜੇ ਆਉਣ ਦੀ ਤਵੱਕਾ ਤਾਂ ਨਹੀਂ ਹੈਗੀ? ਜਿਸ ਨਹੀਂ ਤਰ੍ਹਾਂ ਮੈਂ ਕਈਆਂ ਬੰਦਿਆਂ ਨੂੰ ਸਵਾਲ ਕੀਤੇ ਸੀ, ਵੀਡੀਓ ਬਣਾਈਆਂ ਸੀ, ਉਹ ਕਹਿੰਦੇ ਜੀ ਕੀੜਾ ਨਹੀਂ ਆਏਗਾ, ਤੇ ਉਹ ਕਈ ਕਿਸਮ ਦੀਆਂ ਮਸਾਲਾਂ ਵੀ ਦਿੰਦੇ ਸੀ, ਲੇਕਿਨ ਆ ਜਾਂਦਾ ਉਹਨਾਂ ਦਾ। ਅਸੀਂ ਖਾਨਦਾਨੀ ਬੰਦੇ ਆ ਹੂੰ ਮਾਸ਼ਾਅੱਲਾ, ਸਾਡੇ ਨਸਲ 'ਚ ਹੀ ਨਹੀਂ ਇਹ ਹੈਗਾ ਹੂੰ ਵੀ ਦਿਮਾਗ 'ਚ ਕੀੜੇ ਵਾਲੀ ਗੱਲ ਵੀ ਆ ਜਾਏਗਾ। ਬਿਲਕੁਲ ਜੀ। ਉਹ ਕਿੱਦਾਂ ਕਹਿੰਦੇ ਨਾ ਵੀ ਹਲਕਾ ਭਾਂਡਾ ਜਿਹੜਾ ਉਹ ਛੇਤੀ ਖੜਕ ਜਾਂਦਾ। ਖੜਕ ਜਾਂਦਾ, ਬਸ ਇਹੀ ਲਾ ਲਓ। ਉਹ ਭਾਂਡਾ ਇੱਕ ਸਾਡੇ ਨਾ ਚੜ੍ਹਦੇ ਪੰਜਾਬ ਤੋਂ ਹੈ ਸਿੱਧੂ ਸਾਹਿਬ, ਉਹ ਬੜੀ ਵਧੀਆ ਗੱਲ ਕਰਦੇ ਸਾਡੇ ਗਰੁੱਪ 'ਚ ਹੁੰਦੇ ਸੀ। ਜਦੋਂ ਕਿਸੇ ਗਰੁੱਪ 'ਚ ਕਿਸੇ ਬੰਦੇ ਨੇ ਨਾ ਕਿਸੇ ਗੱਲ ਤੋਂ ਐਵੇਂ ਗੁੱਸੇ ਹੋ ਜਾਣਾ ਜਾਂ ਗਰੁੱਪ ਲੈਫਟ ਕਰ ਜਾਣਾ, ਜੀ ਉਹਨੇ ਅੱਗੋਂ ਹਰ ਵਾਰੀ ਇਹੀ ਗੱਲ ਕਹਿੰਦਾ, ਨਾਸਰ ਭਾਈ ਭਾਂਡਾ ਆਪਣੀ ਆਵਾਜ਼ ਦਿੰਦਾ, ਬਿਲਕੁਲ ਹੌਲਾ ਭਾਂਡਾ ਛੇਤੀ ਖੜਕ ਜਾਂਦਾ। ਛੇਤੀ ਖੜਕ ਜਾਂਦਾ, ਬਸ ਇਹੀ ਹਿਸਾਬ ਲਾ ਲਓ। ਟੀਨ ਡੱਬਾ ਹੁੰਦਾ ਨਾ, ਜਿਹੜਾ ਛੇਤੀ ਖੜਕ ਹੌਲਾ ਜਾਂਦਾ। ਭਾਂਡਾ ਨਹੀਂ ਹੌਲਾ, ਹਾਂ। ਉਹ ਹੁਣ ਤੁਸੀਂ ਆਪ ਸਮਝ ਗਏ ਕਿਹੜੀ ਚੀਜ਼ ਹੌਲੀ ਹੈ, ਕੀ ਹਾਂ। ਕਿਹਾ ਜਾਂਦਾ ਵਾ। ਵੀ ਜਿਹੜਾ ਹੌਲਾ ਬੰਦਾ ਹਾਂ। ਉਹਨੇ ਛੇਤੀ ਦੱਸਦਾ ਉਹਨੇ ਛੇਤੀ ਆਪਣੇ ਆਪੇ ਤੋਂ ਬਾਹਰ ਉਹਨੂੰ ਭਾਂਡੇ ਸਬਰ ਦੀ ਤਾਂ ਇੱਕ ਨਹੀਂ ਮਿਸਾਲ ਆ ਹੋਣਾ, ਨਾ। ਸਬਰ ਨਹੀਂ ਹਾਂ, ਹੁੰਦਾ, ਸਬਰ ਨਹੀਂ ਹੋਣਾ, ਉਹਨੇ ਛੇਤੀ ਖੜਕ ਜਾਂਦਾ, ਬਰਦਾਸ਼ਤ ਨਹੀਂ ਹੁੰਦਾ, ਮੇਣਾ ਛੇਤੀ ਮਾਰ ਦੂਗਾ, ਮਾਰ ਦੇਗਾ। ਬਿਲਕੁਲ ਆਪ ਪਿਛਲੀ ਗੱਲ ਜਿਤਾਊਗਾ ਵੀ ਮੈਂ ਤੇਰੇ ਲਈ ਆਹ ਕਰਦਾ ਰਿਹਾ, ਨਾਲੇ ਤੂੰ ਜੋ ਫਿਰ ਕਰਦਾ ਰਿਹਾ, ਜਦਕਿ ਉਹ ਮਸਾਲਾ ਕਰਦਾ ਰਿਹਾ। ਥੋੜੇ 'ਚ ਬਹੁਤਾ ਪੈ ਜਾਏ, ਉਹਨੇ ਬਾਹਰ ਤਾਂ ਆਣਾ ਹੀ ਆ। ਉਛਲਣਾ ਜਿਹਦੇ 'ਚ ਅੱਗੇ ਵੀ ਬਹੁਤ ਆ, ਉਹ ਪਹਿਲਾਂ ਸਿਆਣੇ ਤਾਂ ਨਹੀਂ ਕਹਿੰਦੇ ਉਹਦੇ ਵੀ ਜਿਹੜਾ ਆਪਣਾ ਫਲਦਾਰ ਦਰਖਤ ਹੁੰਦਾ ਝੁਕ ਜਾਂਦਾ। ਝੁਕ ਜਾਂਦਾ, ਕੋਈ ਸ਼ੱਕ ਨਹੀਂ। ਫਲ ਲੱਗਦਾ ਹੀ ਉਹਨੂੰ ਝੁਕੇ ਨਹੀਂ। ਹਾਂ, ਤੇ ਦੂਸਰਾ ਹਾਂਜੀ। ਇਹ ਵੀ ਕਹਿੰਦੇ ਆ ਵੀ ਆਕੜਾਂ ਦਾ ਤਾਂ ਮੁਰਦੇ ਦੀ ਨਿਸ਼ਾਨੀ ਹੁੰਦੀ ਆ। ਯਕੀਨ ਕਰੋ ਭਾਈ ਇਮਾਨ ਨਾਲ, ਮੇਰੇ ਕੋਲ ਦਿਹਾੜੀਦਾਰ ਬੰਦੇ ਜਿਹੜੇ ਨੇ ਸ਼ੌਕ ਨਾ ਦੇ, ਮੈਂ ਉਹਨਾਂ ਦੀ ਚਾਹਤ ਜ਼ਿਆਦਾ ਕਰਦਾ ਗਰੀਬ ਬੰਦੇ ਦੀ। ਦੂਏ ਤਾਂ ਮੈਂ ਟਾਈਮ ਕਿਤੇ ਕਹਿਤਾ ਵੀ ਮੇਰਾ ਟਾਈਮ ਨਹੀਂ, ਆਉਂਦੇ ਅਕਸਰ ਬੰਦਿਆਂ ਦੇ ਫੋਨ ਜਿਹੜੇ ਮੈਂ ਦੇਖਦਾ ਨਾ ਬੰਦੇ ਉਦਾਂ ਦੇ ਆ, ਮੈਂ ਕਹਦਾ ਨਾ ਭਾਈ ਟਾਈਮ ਨਹੀਂ। ਮੇਰੇ ਕੋਲ ਗਰੀਬ ਕੋਈ ਵੀ ਆ ਜਾਏ, ਉਹ ਅਗਲਾ ਕਹੇ ਭਾਈ ਤਸਵੀਰ ਬਣਾਣੀ, ਵੀਡੀਓ ਬਣਾਣੀ, ਉੱਥੇ ਬੈਠੇ ਆ, ਉਹਨੂੰ ਉਸੇ ਟਾਈਮ ਉੱਠ ਕੇ ਤੁਰ ਪੀਦਾ, ਲਓ ਭਾਈ ਬਣਾਓ। ਕੀ ਵਾ, ਇਹ ਬੜੀ ਗੱਲ, ਉਸੇ ਟਾਈਮ ਇਹ ਬੜੀ ਗੱਲ ਆ ਜੀ। ਕਿਉਂਕਿ ਗਰਮੀ ਦਾ ਮੌਸਮ ਆ ਜਿੱਦਾਂ ਹੁਣ ਅੱਜ ਕੱਲ੍ਹ ਚੱਲ ਰਿਹਾ, ਉਹਦੇ ਬਾਵਜੂਦ ਵੀ ਤੁਸੀਂ ਲੋਕਾਂ ਨਾਲ ਵੀਡੀਓ ਬਣਾਉਂਦੇ ਆ, ਤੇ ਤੁਹਾਡਾ ਬੜਾਪਨ ਔਰ ਇਹ ਸਮਝਦੇ ਆ ਵੀ ਆਏ ਬੰਦੇ ਨੂੰ ਇੱਜ਼ਤ ਦੇਣ ਵਾਲੀ ਗੱਲ। ਭਾਈ ਜੀ ਕਿਆ ਸੁਣੋ, ਭਰਾਵਾਂ ਦੇ ਸਿਰ ਤੇ ਤਾਂ ਅਸੀਂ ਇੱਥੇ ਦੀ ਪਹੁੰਚੇ ਆ। ਅਸੀਂ ਇਹ ਗੁਰੂਰ ਆਪਣੇ ਆਪ 'ਚ ਲਿਆਈਏ ਤੇ ਸਾਨੂੰ ਕਿਹਨੇ ਪੁੱਛਣਾ। ਇਹੀ ਗੱਲ ਆਪਾਂ ਪਹਿਲੇ ਕਰਦੇ ਸੀ ਕਿ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਪਹਿਲੇ ਲੋਕਾਂ ਨੂੰ ਫਾਲੋ ਕਰਦੇ, ਜਦੋਂ ਉਹਨਾਂ ਨੂੰ ਜ਼ਿਆਦਾ ਲੋਕ ਫਾਲੋ ਕਰ ਦਿੰਦੇ ਆ, ਉਹਨਾਂ ਦਾ ਇੱਕ ਨਾਮ ਮਾਰਕੀਟ 'ਚ ਆ ਜਾਂਦਾ, ਫਿਰ ਉਹ ਸਭ ਤੋਂ ਪਹਿਲਾਂ ਕੀ ਕੰਮ ਕਰਦੇ ਆ, ਸਾਰਿਆਂ ਨੂੰ ਅਨਫਾਲੋ ਕਰਕੇ ਆਪਣੀ ਜ਼ੀਰੋ ਤੇ ਲੈ ਆਉਂਦੇ ਆ। ਮੈਂ ਪੰਜ ਜਦੋਂ ਆਈਡੀ ਬਣਾਈ ਹੈ ਨਾ, ਮੇਰੇ ਤਕਰੀਬਨ ਸੀਗੇ 30 ਜਿਨ੍ਹਾਂ ਨੂੰ ਮੈਂ ਕੀਤਾ। ਹੁਣ ਵੀ ਮੇਰੇ ਤਕਰੀਬਨ ਜਦੋਂ ਦੀ ਆਈਡੀ ਆ, ਮੇਰਾ ਖਿਆਲ ਆ 82 ਆ ਜਿਨ੍ਹਾਂ ਨੂੰ ਮੈਂ ਕੀਤਾ। ਇਹ ਨਹੀਂ ਵੀ 85, ਹਾਂ 85 ਤੋਂ 82 ਨਹੀਂ ਕੀਤੇ, ਤਕਰੀਬਨ 2-4 ਹੋਰ ਕੀਤੇ ਆ। 70 ਸੀਗੇ, 70 ਤੋਂ 82 ਆ। ਇਹ ਨਹੀਂ ਵੀ ਮੈਂ ਹੁਣ ਵਾਇਰਲ ਹੋ ਗਿਆ ਅਨਫੋਲੋ ਕਰ ਦਵਾਂ, ਇਹ ਤਾਂ ਗਲਤ ਸੋਚ ਹੈ ਨਾ। ਇਹ ਸੀਗੇ ਜੀ ਸਾਡੇ ਨਾਲ ਚੌਧਰੀ ਸਰਵਰ ਗੁੱਜਰ ਸਾਹਿਬ, ਗੁਲਾਮ ਸਰਵਰ ਗੁੱਜਰ ਸਾਹਿਬ, ਜਿਨ੍ਹਾਂ ਦੀ ਆਈਡੀ ਤੁਸੀਂ ਚੈੱਕ ਕਰ ਸਕਦੇ ਆ, ਚੌਧਰੀ ਗੁਲਾਮ ਸਰਵਰ ਗੁੱਜਰ 87 ਦੇ ਨਾਮ। ਹਾਂਜੀ 87 ਦੇ ਨਾਮ ਤੇ ਇਹ ਵੀਡੀਓ ਜਿਹੜੀਆਂ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੱਕ ਸਹੀ, ਜਿਸ ਤਰ੍ਹਾਂ ਦੇ ਆਮ ਬੇਟੀਏ ਗੁੱਜਰ ਹੁੰਦੇ ਆ। ਹਾਂਜੀ ਹੈ ਉਹ ਤੁਹਾਨੂੰ ਇੱਕ ਜਿਹੜਾ ਬਾਣਾ ਇਹਨਾਂ ਦਾ ਮਿਲੇਗਾ ਦੇਖਣ ਨੂੰ, ਇਹਨਾਂ ਦਾ ਲਿਬਾਸ, ਇਹਨਾਂ ਦਾ ਪਹਿਨਾਵਾ ਸਾਰਾ ਉਹ ਬੇਟੀ ਗੁੱਜਰਾਂ ਵਾਲਾ ਆ। ਤੇ ਇੱਕ ਬੜਾ ਹੀ ਮੈਚੁਰ ਕੰਟੈਂਟ ਹੁੰਦਾ ਇਹਨਾਂ ਦਾ, ਜਿਹੜਾ ਤੁਹਾਨੂੰ ਟਿਕਟੋਕ ਤੇ ਦੇਖਣ ਨੂੰ ਮਿਲੇਗਾ। ਗੱਲ ਉਹੀ ਆ ਕਿ ਜਿਹੜੀ ਇਹਨਾਂ ਨੇ ਵੀ ਦੱਸੀ, ਅਸੀਂ ਵੀ ਕਰਦੇ ਸੀਗੇ ਕਿ ਜਦੋਂ ਤੁਹਾਨੂੰ ਰੱਬ ਸ਼ੋਹਰਤ ਦੇ ਦਿੰਦਾ ਨਾ, ਤਾਂ ਦਿਮਾਗ 'ਚ ਕੀੜਾ ਨਹੀਂ ਆਉਣਾ ਚਾਹੀਦਾ। ਨਹੀਂ ਆਉਣਾ ਚਾਹੀਦਾ, ਕੋਈ ਸ਼ੱਕ। ਔਰ ਤੁਸੀਂ ਉਹਨਾਂ ਲੋਕਾਂ ਨੂੰ ਦੀ ਵਜ੍ਹਾ ਤੋਂ ਜਿਨ੍ਹਾਂ ਤੋਂ ਵਾਇਰਲ ਹੁੰਦੇ, ਉਹਨਾਂ ਨੂੰ ਕੱਲ ਨੂੰ ਆਇਆਂ ਨੂੰ ਨਹੀਂ ਮਿਲਦੇ। ਬਹੁਤ ਸਾਰੇ ਸਾਡੇ ਟਿਕਟੋਕਰ ਐਸੇ ਹੈਗੇ ਆ ਜਿਨ੍ਹਾਂ ਦੇ ਆਪਾਂ ਨਾਂ ਨਹੀਂ ਲੈਣਾ ਚਾਹਾਂਗੇ, ਕਿਉਂਕਿ ਉਹਨਾਂ ਦੇ ਉਹ ਇਸ ਕਾਬਲ ਹੀ ਨਹੀਂ ਕਿ ਆਪਾਂ ਉਹਨਾਂ ਨੂੰ ਆਪਣੀ ਵੀਡੀਓ 'ਚ ਉਹਨਾਂ ਦੇ ਨਾਂ ਵੀ ਲਈਏ। ਨਹੀਂ ਜੀ, ਬਿਲਕੁਲ ਲੈਣਾ ਚਾਹੀਦਾ ਹੀ ਨਹੀਂ। ਉਹ ਬਿਲਕੁਲ ਨਹੀਂ ਇਸ ਕਾਬਲ ਹੈਗੇ, ਲੇਕਿਨ ਇਨਸਾਨੀਅਤ ਦੀ ਤਹੀਨ ਕਰਦੇ ਆ। ਇੱਕ ਬੰਦਾ ਸਫ਼ਰ ਕਰਕੇ ਆਂਦਾ, ਬੂਹੇ ਮੋਰੇ ਬਹਿੰਦਾ, ਟੈਲੀਫੋਨ ਕਰਦਾ, 30-40 ਕਾਲਾਂ ਕਰਦਾ, ਉਹਨਾਂ 'ਚੋਂ ਇੱਕ ਵੀ ਕਾਲ ਤੁਹਾਡੀ ਨਹੀਂ ਚੱਕੀ ਜਾਂਦੀ। ਇਹ ਇਦਾਂ ਹੀ ਆ। ਮੈਂ ਸਮਝਦਾ ਕਿ ਇਹ ਸਾਹਮਣੇ ਤੁਹਾਡੇ ਬੰਦਾ ਬੈਠਾ, ਤੁਸੀਂ ਉਹਨੂੰ ਆਵਾਜ਼ਾਂ ਮਾਰੀ ਜਾਂਦੇ ਹੋ, ਤੁਹਾਡੀ ਗੱਲ ਨਹੀਂ ਸੁਣਦਾ। ਬਿਲਕੁਲ ਇਹ ਡਿਜੀਟਲ ਆਵਾਜ਼ ਹੈ ਤੁਹਾਡੀ। ਨਹੀਂ ਜੀ, ਬੜੀ ਵੱਡੀ ਜਾਸਤੀ ਹੋ। ਹਾਂ, ਇਹ ਇੰਨਾ ਧੱਕਾ ਔਰ ਇੰਨੀ ਇਹ ਅਗਲੇ ਬੰਦੇ ਦੀ ਇਨਸਲਟ ਕਰਨ ਵਾਲੀ ਗੱਲ ਆ। ਇਹੋ ਜਿਹਾ ਕੀੜਾ ਰੱਬ ਕਿਸੇ ਦੇ ਦਿਮਾਗ 'ਤੇ ਨਾ ਲਿਆਵੇ। ਤੇ ਇਸੇ ਤਰ੍ਹਾਂ ਦੀ ਜਿਹੜੀਆਂ ਇਨਸ਼ਾਅੱਲਾ ਕੋਸ਼ਿਸ਼ ਹੈ ਜੀ, ਅੱਲਾ ਇਦਾਂ ਹੀ ਜਿੱਦਾਂ ਕੋਸ਼ਿਸ਼ ਹੈ ਸਾਡੀ ਗਰੀਬਾਂ ਨੂੰ ਮਿਲਦੇ, ਹਰ ਕਿਸੇ ਨੂੰ ਇਦਾਂ ਹੀ ਮਿਲਦੇ ਰਵਾਂਗੇ। ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ ਜੀ। ਰੱਬ ਰੱਖਾ।